With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸਤਿੰਦਰ ਸਿੰਘ ਮੀਰਥਲ। ਤੁਸੀਂ ਦੇਖ ਰਹੇ ਹੋ TV 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਨੇ ਵੱਖ-ਵੱਖ ਵਰਗਾਂ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਮੱਲਾਂ ਮਾਰੀਆਂ ਨੇ ਤੇ ਮਾਣ-ਤਾਣ ਹਾਸਿਲ ਕੀਤਾ ਹੈ। ਜੀ ਹਾਂ, ਅੰਮ੍ਰਿਤਸਰ ਸ਼ਹਿਰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੁਆਰਾ ਵਸਾਇਆ ਗਿਆ ਇਹ ਪਾਵਨ ਪਵਿੱਤਰ ਸ਼ਹਿਰ ਜਿੱਥੇ ਬਹੁਤ ਵੱਡੀਆਂ ਹਸਤੀਆਂ ਰਹਿੰਦੀਆਂ ਨੇ, ਤਾਂ ਇੱਕ ਇਸੇ ਸ਼ਹਿਰ ਦੀ ਇੱਕ ਅਜਿਹੀ ਹਸਤੀ ਜਿਹੜੀ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ, ਜਿਨ੍ਹਾਂ ਨੇ ਵੱਖ-ਵੱਖ ਲੋਕ ਭਲਾਈ ਦੇ ਕਾਰਜਾਂ ਦੇ ਵਿੱਚ ਮਾਣ-ਤਾਣ ਹਾਸਿਲ ਕੀਤਾ ਹੈ, ਮੱਲਾਂ ਮਾਰੀਆਂ ਨੇ। ਜੀ ਹਾਂ, ਮੇਰੀ ਮੁਰਾਦ ਹੈ ਕੁਲਜੀਤ ਸਿੰਘ ਜੀ, ਜਿਨ੍ਹਾਂ ਨੂੰ ਸਿੰਘ ਬ੍ਰਦਰਸ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਅੱਜ ਇਹ ਸਾਡੇ ਨਾਲ ਸਟੂਡੀਓ 'ਚੋਂ ਮੌਜੂਦ ਨੇ, ਕਰਾਂਗੇ ਇਹਨਾਂ ਦੇ ਨਾਲ ਗੱਲਬਾਤ ਤੇ ਜਾਣਾਂਗੇ ਸਿੱਖੀ ਅਤੇ ਸਿੱਖਿਅਤ ਦੇ ਬਾਰੇ ਦੇ ਵਿੱਚ। ਸੋ ਸਭ ਤੋਂ ਪਹਿਲਾਂ ਕੁਲਜੀਤ ਸਿੰਘ ਜੀ, ਆਪ ਜੀ ਦਾ ਸਾਡੇ ਸਟੂਡੀਓ ਦੇ ਵਿੱਚ ਆਉਣ ਤੇ ਬਹੁਤ ਧੰਨਵਾਦ ਹੈ। ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਕੁਝ ਕੁ ਕੀਮਤੀ ਸਮਾਂ ਜਿਹੜਾ ਸਾਡੇ ਲਈ ਕੱਢਿਆ ਜੀ। ਸੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਉਸ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਤੁਹਾਡੇ ਬਾਰੇ, ਕੁਝ ਆਪਣੇ ਬਾਰੇ ਦੇ ਵਿੱਚ ਦੱਸੋ। ਕਿਸ ਤਰ੍ਹਾਂ ਦਾ ਜੀਵਨ ਜਿਹੜਾ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਨਾਲ ਤੁਸੀਂ ਬਤੀਤ ਕਰ ਰਹੇ ਹੋ ਜੀ? ਮੈਨੂੰ ਲੱਗਦਾ ਕਿ ਚੂੰਕਿ ਇੱਕ ਬਹੁਤ ਧਾਰਮਿਕ ਪਰਿਵਾਰ ਦੇ ਵਿੱਚ ਮੇਰਾ ਜਨਮ ਹੋਇਆ ਤੇ ਆਮ ਤੌਰ ਤੇ ਸਾਡੇ ਇਹ ਕਿਹਾ ਜਾਂਦਾ ਹੈ ਕਿ ਕੋਈ ਬਹੁਤ ਮੋਤੀ ਦਾਨ ਕੀਤੇ ਹੋਣਗੇ ਜਿਹੜਾ ਇਸ ਤਰ੍ਹਾਂ ਦੇ ਇੱਕ ਪਰਿਵਾਰ ਦੇ ਵਿੱਚ ਜਨਮ ਜਿਹੜਾ ਹੈ ਉਹ ਹੋਇਆ। ਮੇਰੇ ਦਾਦਾ ਜੀ ਸਰਦਾਰ ਸੇਵਾ ਸਿੰਘ ਜੀ, ਜਿਨ੍ਹਾਂ ਨੇ ਕਿ ਸਿੰਘ ਬ੍ਰਦਰਸ ਦੀ ਸਥਾਪਨਾ ਵੀ ਕੀਤੀ, ਮੂਲ ਰੂਪ 'ਚੋਂ ਆਪ ਅਖੰਡ ਕੀਰਤਨੀ ਜਥੇ ਦੇ ਨਾਲ ਜੁੜੇ ਹੋਏ ਸੀ। ਅਖੰਡ ਕੀਰਤਨੀ ਜਥੇ ਦਾ ਜਿਹੜਾ ਮੰਥਲੀ ਪਰਚਾ ਸੀ ਸੂਰਾ, 21 ਸਾਲ ਉਹਨਾਂ ਨੇ ਉਹਨੂੰ ਸੰਪਾਦਨਾ ਵੀ ਕੀਤੀ। ਨਿੱਜੀ ਰੂਪ ਦੇ ਵਿੱਚ ਗੁਰਸਿੱਖਾਂ ਵਾਲਾ ਜੀਵਨ ਜਿਹੜਾ ਹੈ, ਉਹਨਾਂ ਦੀ ਆਪਣਾ ਨਿਤਨੇਮ, ਉਹਨਾਂ ਦਾ ਹਰਿਮੰਦਰ ਸਾਹਿਬ ਪ੍ਰਤੀ ਅਕੀਦਾ ਜਾਂ ਸਿੱਖ ਸਿਧਾਂਤਾਂ ਪ੍ਰਤੀ ਉਹਨਾਂ ਦੀ ਜਿਹੜੀ ਪਕੜ ਸੀ, ਉਹ ਬਚਪਨ ਦੇ ਵਿੱਚ ਘਰ ਤੋਂ ਮਾਹੌਲ ਦੇ ਵਿੱਚ ਜਿਹੜਾ ਹੈ ਉਹ ਸ਼ੁਰੂ 'ਚ ਮਿਲੀ। ਅਖੰਡ ਕੀਰਤਨੀ ਜਥੇ ਦੇ ਸਮਾਗਮ, ਈਵਨ ਜਿਹੜਾ ਵਿਸਾਖੀ ਦਾ ਸਾਲਾਨਾ ਸਮਾਗਮ ਹੁੰਦਾ ਸੀ,
ਉਹ ਵੀ ਜਿਹੜਾ ਉਹ ਸਾਡੇ ਘਰ ਤੋਂ ਹੀ ਜਿਹੜਾ ਉਹ ਸੰਗਤ ਜਿਹੜੀ ਹੈ ਉਹ ਇਕੱਠੀ ਹੁੰਦੀ ਸੀ। ਉੱਥੇ ਹੀ ਸਮਾਗਮ ਅਜੀਤ ਨਗਰ 'ਚ ਹੁੰਦਾ ਸੀ। 78 ਦੇ ਵਿੱਚ ਵੀ ਜਦੋਂ ਸਿੰਘ ਸ਼ਹੀਦ ਹੋਏ, ਉਹ ਸਮਾਗਮ ਵੀ ਉਸ ਵੇਲੇ ਅਜੀਤ ਨਗਰ ਸਾਡੇ ਘਰ ਦੇ ਸਾਹਮਣੇ ਇੱਕ ਪਾਰਕ ਸੀ, ਉੱਥੇ ਹੀ ਚੱਲ ਰਿਹਾ ਸੀ, ਜਿੱਥੋਂ ਅਰਦਾਸਾ ਸੋਧ ਕੇ ਭਾਈ ਫੌਜਾ ਸਿੰਘ ਜੀ ਤੇ ਬਾਕੀ ਸਿੰਘ ਜਿਹੜੇ ਨੇ ਉਹ ਸਾਰੇ ਚੱਲੇ। ਪਿਤਾ ਜੀ ਦੀ ਹੀ ਪਰਵਰਿਸ਼ ਕਰਕੇ ਪਰਿਵਾਰ 'ਚ ਮੇਰੇ ਪਿਤਾ ਸਤਨਾਮ ਸਿੰਘ ਜੀ, ਮਾਤਾ ਜੀ, ਸਾਰਾ ਮਾਹੌਲ ਹੀ ਜਿਹੜਾ ਇਸ ਤਰ੍ਹਾਂ ਦਾ ਹੈ ਕਿ ਬਚਪਨ ਤੋਂ ਹੀ ਪਾਠ ਕਰਨਾ, ਸਾਰਾ ਜਿਹੜਾ ਹੈ ਉਹ ਉਸ ਤਰ੍ਹਾਂ ਦਾ ਮਾਹੌਲ ਘਰ ਦੇ ਵਿੱਚ ਸੀ। ਤੇ ਮੈਨੂੰ ਇਸ ਤਰ੍ਹਾਂ ਲੱਗਦਾ ਸੱਚਮੁੱਚ ਕੋਈ ਤੇ ਇਹੋ ਜਿਹੇ ਕਰਮ ਹੋਣਗੇ ਕਿ ਗੁਰੂ ਸਾਹਿਬ ਨੇ ਇੱਕ ਅਜਿਹੇ ਘਰ ਦੇ ਵਿੱਚ ਜਨਮ ਦਿੱਤਾ। ਸ਼ਾਇਦ ਕਿਸੇ ਇਹੋ ਜਿਹੇ ਘਰ ਦੇ ਵਿੱਚ ਜਨਮ ਹੁੰਦਾ ਜਿੱਥੇ ਸ਼ਾਇਦ ਮੇਰਾ ਜੀਵਨ ਵੀ ਇਸ ਤਰ੍ਹਾਂ ਦਾ ਹੁੰਦਾ ਕਿ ਕੋਈ ਜੀਵਨ ਦੇ ਵਿੱਚ ਗਾਲਾਂ ਕੱਢਣੀਆਂ ਤੇ ਹੋਰ ਸਾਰਾ ਕੁਝ ਜਿਹੜਾ ਉਹ ਤੁਹਾਡਾ ਉਹਦਾ ਹਿੱਸਾ ਹੁੰਦਾ। ਤੇ ਇਹ ਜ਼ਰੂਰ ਹੈ ਕਿ ਪਰਿਵਾਰਕ ਮਾਹੌਲ ਇਸ ਤਰ੍ਹਾਂ ਦਾ ਮਿਲਿਆ ਕਿ ਬਚਪਨ ਤੋਂ ਲੈ ਕੇ ਸ਼ਾਇਦ ਜਿਹੜਾ ਪਾਠ ਉਦੋਂ ਭਾਵੇਂ ਪਿਆਰ ਨਾਲ ਯਾਦ ਕਰਵਾਇਆ ਗਿਆ ਕਿ ਡਰ ਨਾਲ ਯਾਦ ਕਰਵਾਇਆ ਗਿਆ, ਪਰ ਉਹ ਤੁਹਾਡੇ ਜੀਵਨ ਦਾ ਹਿੱਸਾ ਬਣ ਗਿਆ ਕਿ ਅੱਜ ਵੀ ਤੁਸੀਂ ਕਿਧਰੇ ਰੁਝੇਵੇਂ 'ਚ ਵੀ ਹੋਵੋ ਤੇ ਪਾਠ ਕੰਠ ਹੋਣ ਕਰਕੇ ਉਹ ਤੁਹਾਡੇ ਜੀਵਨ ਦਾ ਹਿੱਸਾ ਹੋ ਗਿਆ। ਉੱਥੋਂ ਸ਼ੁਰੂਆਤ ਉੱਥੇ ਹੋਈ। ਬਿਨਾਂ ਸ਼ੱਕ ਮੈਨੂੰ ਇਹ ਮੰਨਣ 'ਚ ਕਿਧਰੇ ਕੋਈ ਲੱਗਦਾ ਨਹੀਂ ਕਿ ਚੂੰਕਿ ਅਖੰਡ ਕੀਰਤਨੀ ਜਥੇ ਦੇ ਪਰਿਵਾਰ ਦੇ ਵਿੱਚ ਨਾਮ ਬਾਣੀ ਦਾ ਪ੍ਰਵਾਹ ਬਹੁਤ ਜ਼ਿਆਦਾ ਸੀ ਜੀ, ਪਰ ਸਿਧਾਂਤਕ ਪੱਖੋਂ ਸੋਝੀ ਜਿਹੜੀ ਹੈ ਉਹ ਬਾਅਦ ਚੋਂ ਕੁਝ ਸਿੰਘ ਬ੍ਰਦਰਸ 'ਚ ਜਾ ਕੇ ਸ਼ਾਮਲ ਹੋ ਕੇ ਪੜਨ ਨਾਲ, ਕੁਝ ਦੁਕਾਨ ਦੇ ਉੱਤੇ ਅਲੱਗ-ਅਲੱਗ ਵਿਦਵਾਨਾਂ ਨੇ ਆਣਾ ਤੇ ਤੁਹਾਡਾ ਇੱਕ ਵਿਊ ਪੁਆਇੰਟ ਜਿਹੜਾ ਉਹ ਤੁਸੀਂ ਕਹੋ ਵੀ ਬਣਨਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਅਕਾਲ ਪੁਰਖ ਕੀ ਫੌਜ ਦੇ ਵਿੱਚ ਵਿਚਰਦਿਆਂ ਹੋਇਆਂ ਮੈਨੂੰ ਲੱਗਦਾ ਵੀ ਅਲੱਗ-ਅਲੱਗ ਧਾਰਮਿਕ ਸ਼ਖਸੀਅਤਾਂ ਨਾਲ ਇਸ ਤਰ੍ਹਾਂ ਦੀ ਨੇੜਤਾ ਹੋ ਗਈ ਕਿ ਸਿਧਾਂਤਕ ਕਲੈਰਿਟੀ ਤੇ ਜਿਹੜਾ ਹੈ ਤੁਹਾਡਾ ਦ੍ਰਿਸ਼ਟੀਕੋਣ ਦਾ ਜਿਹੜਾ ਹੈ ਉਹ ਵਿਕਾਸ ਇਸ ਤਰ੍ਹਾਂ ਜਿਹੜਾ ਹੈ ਉਹ ਬਣ ਗਿਆ ਕਿ ਇਸ ਕੰਮ ਲਈ ਮੈਨੂੰ ਲੱਗਦਾ ਗੁਰੂ ਸਾਹਿਬ ਦਾ ਸ਼ੁਕਰ ਹੀ ਕਰਨਾ ਬਣਦਾ, ਕਿਉਂਕਿ ਮੈਨੂੰ ਆਪਣਾ ਪਿਛਾ ਜਨਮ ਜੇ ਮੈਂ ਗੱਲ ਕਰਾਂ ਤੇ ਮੈਨੂੰ ਪਤਾ ਨਹੀਂ, ਪਰ ਗੁਰੂ ਸਾਹਿਬ ਦਾ ਸ਼ੁਕਰ ਹੈ ਕਿ ਇੱਕ ਅਜਿਹੇ ਪਰਿਵਾਰ ਦੇ ਵਿੱਚ ਉਹਨਾਂ ਨੇ ਕਿਰਪਾ ਕਰਕੇ ਇਹ ਜਿਹੜਾ ਜਨਮ ਹੈ ਉਹ ਦਿੱਤਾ ਹੈ ਕਿ ਜਿੱਥੋਂ ਥੋੜਾ ਜਿਹਾ ਮੈਨੂੰ ਲੱਗਦਾ ਵੀ ਫਿਰ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਜੀਵਨ ਜਿਹੜਾ ਉਹ ਕਈ ਪੱਖਾਂ ਤੋਂ ਜਿਹੜਾ ਉਹ ਮਾਣ ਕਰਨ ਯੋਗ ਹੈਗਾ ਜੀ। ਜੀ ਸਰ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ ਅਕਾਲ ਪੁਰਖ ਕੀ ਫੌਜ ਸੰਸਥਾ ਦੇ ਨਾਲ ਜੁੜੇ ਹੋ, ਕਈ ਵਿਦਿਅਕ ਅਦਾਰਿਆਂ ਦੇ ਨਾਲ ਜੁੜੇ ਹੋ, ਕੀ ਲੋਕ ਭਲਾਈ ਦੇ ਕਾਰਜ ਇਹਨਾਂ ਅਦਾਰਿਆਂ ਦੇ ਨਾਲ ਜੁੜ ਕੇ ਆਪ ਜੀ ਕਰਦੇ ਹੋ? ਇਸ ਤਰ੍ਹਾਂ ਲੱਗਦਾ ਕਿ ਇਸ ਤਰ੍ਹਾਂ ਤੇ ਨਹੀਂ ਹੈ ਕਿ ਮੈਂ ਸ਼ਾਇਦ ਕੁਝ ਕਰ ਰਿਹਾ ਹੋਵਾਂ, ਪਰ ਵਿਦਨਾਵਾਂ ਆਪਣੇ ਆਪ ਬਣ ਜਾਂਦੀਆਂ ਕਿ ਤੁਸੀਂ ਕਾਰਜਾਂ ਲਈ ਜਿਹੜਾ ਹੈ ਉਹ ਚੱਲ ਪੈਂਦੇ ਹੋ ਜੀ। ਅਕਾਲ ਪੁਰਖ ਕੀ ਫੌਜ 'ਚ ਬੜੇ ਵਿਲੱਖਣ ਤਰੀਕੇ ਨਾਲ ਤੇ ਬੜੇ ਚੜ੍ਹਦੀ ਕਲਾ ਵਾਲੇ ਕਾਰਜ ਗੁਰੂ ਸਾਹਿਬ ਨੇ ਜਿਹੜੇ ਉਹ ਕਰਵਾਏ, ਤੇ ਇਹੋ ਜਿਹੇ ਕਾਰਜ ਵੀ ਹੋਏ ਜਿਹਦੇ ਤੇ ਕਈ ਵਾਰੀ ਖੁਦ ਲੱਗਦਾ ਕਿ ਅਸੀਂ ਕੁਝ ਨਵੀਆਂ ਪੈੜਾਂ ਜਿਹੜੀਆਂ ਨੇ ਉਹ ਨਿਰਧਾਰਿਤ ਕਰਨ ਦੇ ਯੋਗ ਹੋ ਸਕੇ ਜੀ। ਜੇ ਇਸ ਤੋਂ ਇਲਾਵਾ ਅਦਰਵਾਈਜ਼ ਮੈਂ ਕਹਾਂ ਤੇ ਕਿਤੇ ਨਾ ਕਿਤੇ ਚੀਫ ਖਾਲਸਾ ਦੀਵਾਨ ਦੀ ਮੈਂ ਐਗਜ਼ੈਕਟਿਵ ਦੇ ਵਿੱਚ ਵੀ ਹਾਂ, ਅਦਰਵਾਈਜ਼ ਕੁਝ ਸਕੂਲਾਂ ਦੇ ਮੈਂਬਰ ਇੰਚਾਰਜ ਵੀ ਹਾਂ, ਹੋਰ ਕੁਝ ਵਿਦਿਅਕ ਸੰਸਥਾਵਾਂ ਵੀ ਨੇ ਜਿਨ੍ਹਾਂ ਦੇ ਨਾਲ ਬਹੁਤ ਨੇੜਤਾ ਹੈ ਤੇ ਕੁਝ ਨਾ ਕੁਝ ਕਾਰਜ ਜਿਹੜਾ ਉਹ ਹੁੰਦਾ ਰਹਿੰਦਾ ਹੈ। ਚੂੰਕਿ ਅਖੰਡ ਕੀਰਤਨੀ ਜਥੇ ਦੇ ਪਰਿਵਾਰ ਦੇ ਵਿੱਚ ਜਨਮ ਲਿਆ, ਇਸ ਕਰਕੇ ਵੀ ਜਿਹੜਾ ਹੈ ਉੱਥੇ ਕਿਤੇ ਨਾ ਕਿਤੇ ਚੂੰਕਿ ਬਜ਼ੁਰਗਾਂ ਦੀ ਸਾਂਝ ਹੈ, ਅੱਜ ਵੀ ਉਸ ਸਾਂਝ ਨੂੰ ਮੰਨਣਾ ਤੇ ਕਿਤੇ ਨਾ ਕਿਤੇ ਉਹਦੇ ਤੇ ਮਾਣ ਮਹਿਸੂਸ ਕਰਨ ਲਈ ਜਿਹੜਾ ਹੈ ਉਹ ਜਿਹੜੇ ਉਹਨਾਂ ਦੇ ਹਫ਼ਤਾਵਾਰੀ ਸਮਾਗਮ ਨੇ, ਅਰਦਾਸ ਤੇ ਕਰੀਦੀ ਹੈ ਕਿ ਗੁਰੂ ਸਾਹਿਬ ਲੈ ਜਾਓ, ਪਰ ਫਿਰ ਵੀ ਜਿਵੇਂ ਹੁੰਦਾ ਬਹੁਤ ਘੱਟ ਜਾਇਆ ਜਾਂਦਾ, ਬਟ ਫਿਰ ਵੀ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਬਜ਼ੁਰਗਾਂ ਦੀ ਸਾਂਝ ਉੱਥੇ ਮੇਰੀ ਸਾਂਝ ਪਈ ਰਹੇ ਜੀ। ਅਕਾਲ ਪੁਰਖ ਕੀ ਫੌਜ 'ਚ ਕੀਤੇ ਕੰਮਾਂ 'ਚ ਮੁੱਖ ਰੂਪ 'ਚ ਇਸ ਵੇਲੇ ਜੇ ਮੈਂ ਗੱਲ ਕਰਾਂ ਤੇ ਅਸੀਂ ਇੱਕ ਸਕੂਲ ਜਿਹੜਾ ਹੈ ਉਹ ਤਰਨਤਾਰਨ ਗੋਇੰਦਵਾਲ ਰੋਡ ਦੇ ਉੱਤੇ ਉਹ ਚਲਾ ਰਹੇ ਹਾਂ। ਉਹਦੀ ਜਿਹੜੀ ਸ਼ੁਰੂਆਤ ਵੀ ਹੋਈ, ਚੁੱਕੇ ਤੁਹਾਨੂੰ ਦੱਸਿਆ ਵੀ ਅਕਾਲ ਪੁਰਖ ਕੀ ਫੌਜ 'ਚ ਹਮੇਸ਼ਾ ਵਿਲੱਖਣ ਤਰੀਕੇ ਨਾਲ ਕੰਮ ਕਰਨ ਦਾ ਮਨ ਬਣਿਆ। ਗੁਰੂ ਅੰਗਦ ਸਾਹਿਬ ਦੀ ਜਦੋਂ ਸ਼ਤਾਬਦੀ ਸੀ ਤੇ ਅਸੀਂ ਮਨ 'ਚ ਸੋਚਿਆ ਵੀ ਕੁਛ ਨਾ ਕੁਛ ਡਿਫਰੈਂਟ ਕੰਮ ਕਰਨਾ ਜੀ, ਤੇ ਅਸੀਂ ਖਡੂਰ ਸਾਹਿਬ ਸਬ ਡਿਵੀਜ਼ਨ ਦੇ 99 ਪਿੰਡ ਨੇ ਤੇ ਮਨ 'ਚ ਆਇਆ ਵੀ ਇਹਨਾਂ ਪਿੰਡਾਂ ਦੇ ਵਿੱਚ ਅਸੀਂ
ਲਿਟਰੇਸੀ ਜਿਹੜੀ ਹੈ ਉਹਦਾ ਕੰਮ ਕਰੀਏ, ਵੀ ਜਿਹੜੇ ਵੀ ਗੁਰਮੁਖੀ ਅੱਖਰ ਦੀ ਜਿਨ੍ਹਾਂ ਨਾਲ ਸਾਂਝ ਨਹੀਂ ਪਈ ਉਹਨਾਂ ਨੂੰ ਘੱਟੋ ਘੱਟ ਗੁਰਮੁਖੀ ਅੱਖਰ ਦੀ ਸਾਂਝ ਜ਼ਰੂਰ ਪਵਾ ਦਈਏ। ਜਿਹਨੂੰ ਮੈਨੂੰ ਨਹੀਂ ਪਤਾ ਠੀਕ ਹੈ ਕਿ ਗਲਤ ਹੈ, ਪਰ ਸਾਡੇ ਇੰਡੀਅਨ ਸਿਸਟਮ ਦੇ ਵਿੱਚ ਉਹ ਕਹਿੰਦੇ ਆ ਵੀ ਸਾਈਨ ਕਰਾਣੇ ਸਿਖਾ ਦਿਓ ਤੇ ਇਹ ਬੰਦਾ ਲਿਟਰੇਟ ਹੋ ਗਿਆ। ਤੇ ਮਨ 'ਚ ਸੀ ਵੀ ਗੁਰਮੁਖੀ ਨਾਲ ਸਾਈਨ ਜਿਹੜੇ ਹੈ ਉਹ ਦਸਖਤ ਕਰ ਸਕਣ, ਉਹਨਾਂ ਦੀ ਸਾਂਝ ਪਵਾ ਦਈਏ। ਅਸੀਂ ਸਵੇਰੇ 2-2 ਵੀਰ 99 ਪਿੰਡਾਂ ਦੇ ਵਿੱਚ ਉਹਨਾਂ ਨੂੰ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਉਹ ਸਵੇਰੇ ਉਤਾਰ ਦੇਣਾ। ਉਹ ਸਾਰਾ ਦਿਨ ਉਸ ਇੱਕ ਪਿੰਡ ਦੇ ਵਿੱਚ ਰਹਿੰਦੇ ਸੀ, ਪਿੰਡ ਦੇ ਬਜ਼ੁਰਗਾਂ ਦੇ ਨਾਲ, ਪਿੰਡ ਦੇ ਅਲੱਗ-ਅਲੱਗ ਪਤਵੰਤਿਆਂ ਦੇ ਨਾਲ ਉਹ ਇੰਟਰੈਕਟ ਕਰਦੇ ਸੀ। ਅਸੀਂ ਕੋਸ਼ਿਸ਼ ਕੀਤੀ ਕਿ ਈਵਨ ਜੇ ਉੱਥੇ ਭੱਠਿਆਂ ਤੇ ਕੰਮ ਕਰਨ ਵਾਲੇ ਕੋਈ ਨੌਨ ਪੰਜਾਬੀ ਵੀ ਨੇ, ਉਹਨਾਂ ਨੂੰ ਘੱਟੋ ਘੱਟ ਜਿਹੜਾ ਹੈ ਉਹ ਜੇ ਸੰਭਵ ਹੋ ਸਕੇ ਤੇ ਗੁਰਮੁਖੀ ਨਾਲ ਸਾਂਝ ਪਵਾਈ ਜਾ ਸਕੇ। ਉਹ 1 ਮਹੀਨਾ ਅਸੀਂ ਇਹ ਪਲੈਨਿੰਗ ਕੀਤਾ ਕਿ ਅਸੀਂ 99 ਪਿੰਡਾਂ ਦੇ ਵਿੱਚ ਸਵੇਰੇ 2-2 ਵੀਰ ਉਤਾਰਦੇ ਸੀ, ਸ਼ਾਮੀ ਉਹਨਾਂ ਨੂੰ ਲੈ ਜਾਂਦੇ ਸੀ। 4 ਬੱਸਿਸ ਅਸੀਂ ਇਸ ਕੰਮ ਲਈ ਲਗਾਈਆਂ ਸੀ। ਜਦੋਂ ਉਹ ਅਸੀਂ ਕੰਮ ਕਰ ਰਹੇ ਸੀਗੇ ਤੇ ਇੱਕ ਬੜੀ ਹੈਰਾਨੀਜਨਕ ਗੱਲ ਜਿਹੜੀ ਸਾਨੂੰ ਉਸ ਵੇਲੇ ਸਾਹਮਣੇ ਆਈ, ਤੇ ਉਹ ਇਹ ਸੀ ਕਿ ਕ੍ਰਿਸਚੈਨਿਟੀ ਜਿਹੜੀ ਹੈ ਉਹ ਬਹੁਤ ਤੇਜ਼ੀ ਨਾਲ ਉਸ ਏਰੀਆ ਦੇ ਵਿੱਚ ਕੰਮ ਕਰ ਰਹੀ ਹੈ ਜੀ। ਕੁਝ ਇਸ ਤਰ੍ਹਾਂ ਦੇ ਪਿੰਡ ਵੀ ਨਜ਼ਰ ਆਏ ਜਿੱਥੇ ਛੋਟੇ-ਛੋਟੇ ਚਰਚ ਵੀ ਜਿਹੜੇ ਨੇ ਉਹ ਖੁੱਲੇ ਹੋਏ ਨੇ। ਕੁਝ ਉਸ ਏਰੀਆ 'ਚ ਈਵਨ ਕਪੂਰਥਲਾ ਉਧਰਲੀ ਸਾਈਡ ਤੋਂ ਕੇਟਰ ਕਰਦਾ, ਖੋਜੇਵਾਲ ਵਗੈਰਾ ਹੈ। ਮਤਲਬ ਕਿ ਸਾਨੂੰ ਲੱਗਾ ਕਿ ਇਹ ਥੋੜਾ ਜਿਹਾ ਦਿਸ ਇਜ਼ ਅ ਮੈਟਰ ਆਫ ਕੰਸਰਨ ਫॉर ਅਸ। ਉਹ ਮਨ 'ਚ ਉਹਦੀ ਸ਼ੁਰੂਆਤ ਇਸ ਤਰ੍ਹਾਂ ਹੋਈ ਕਿ ਅਸੀਂ ਉੱਥੇ ਸਿਲਾਈ ਸੈਂਟਰ ਗਵਰਨਮੈਂਟ ਐਫੀਲੀਏਸ਼ਨ ਨਾਲ ਤੇ ਇੱਕ ਕੰਪਿਊਟਰ ਸੈਂਟਰ, ਇਹ ਸੋਚ ਕੇ ਕਿ ਸਾਡੇ ਕੋਲ ਕੁਝ ਬੱਚੇ ਬੱਚੀਆਂ ਆਣ, ਅਸੀਂ ਇਹਨਾਂ ਨੂੰ ਜਿੱਥੇ ਸਰਟੀਫਿਕੇਸ਼ਨ ਦਿਆਂਗੇ ਨਾਲ, ਮੰਨ ਲਓ ਸਿਲਾਈ ਦਾ ਤੇ ਮਸ਼ੀਨਾਂ ਦੇ ਦਿਆਂਗੇ, ਪਲੱਸ ਬੱਚਿਆਂ ਨੂੰ ਥੋੜਾ ਜਿਹਾ ਪਾਠ ਜਿਹੜਾ ਸਾਨੂੰ ਸੁਣਾ ਦੇਵੇ ਉਹਨੂੰ ਕੁਝ ਹੋਰ ਇਨਸੈਂਟਿਵ ਵੀ ਦੇ ਕੇ ਤੇ ਜੋੜ ਲਵਾਂਗੇ ਜੀ। ਅਸੀਂ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਜਿਹੜੇ ਅਖੰਡ ਕੀਰਤਨੀ ਜਥੇ ਦੇ ਬਜ਼ੁਰਗ ਸੀ, ਉਹਨਾਂ ਦੇ ਨਾਂ ਦੇ ਉੱਤੇ ਜਿਹੜਾ ਕੰਪਿਊਟਰ ਸੈਂਟਰ ਸ਼ੁਰੂ ਕੀਤਾ, ਇਸ ਤਰ੍ਹਾਂ ਸਿਲਾਈ ਸੈਂਟਰ ਸ਼ੁਰੂ ਕੀਤਾ। ਤੇ 2 ਮਹੀਨਿਆਂ 'ਚ ਸਾਨੂੰ ਬੜੀ ਪੋਜ਼ਿਟਿਵ ਜਿਵੇਂ ਉੱਥੇ ਨਾ ਰਿਸਪੌਂਸ ਮਹਿਸੂਸ ਹੋਈ ਜੀ। ਤੇ ਸਾਈਮਲਟੇਨੀਅਸਲੀ ਉੱਥੇ ਇੱਕ ਕ੍ਰਿਸਚੀਅਨ ਸਕੂਲ ਸੀ ਜਿੱਥੇ ਉਹ ਮਤਲਬ ਕਿ ਬਹੁਤ ਘੱਟ ਰੇਟਾਂ ਦੇ ਉੱਤੇ ਪੜ੍ਹਾਈ ਕਰਾ ਰਹੇ ਸੀ। ਗੁਰੂ ਸਾਹਿਬ ਨੇ ਸੰਕਲਪ ਬਣਾ ਦਿੱਤਾ ਵੀ ਸਕੂਲ ਚਲਾਉਣਾ ਇੱਥੇ। ਅਸੀਂ ਉੱਥੇ ਇੱਕ ਜਗ੍ਹਾ ਕਿਰਾਏ ਤੇ ਲੈ ਕੇ ਕਿਸੇ ਦੇ ਸਹਿਯੋਗ ਨਾਲ ਇੱਕ ਸਕੂਲ ਜਿਹੜਾ ਹੈ ਉਹ ਵੇਈ ਪੁਈ ਜਗ੍ਹਾ ਹੈ ਤਰਨਤਾਰਨ ਗੋਇੰਦਵਾਲ ਰੋਡ ਦੇ ਉੱਤੇ ਹੀ, ਉੱਥੇ ਸ਼ੁਰੂ ਕੀਤਾ। ਅਸੀਂ ਪਹਿਲੇ ਸਾਲ 80 ਬੱਚੇ ਸਾਡੇ ਕੋਲ ਉੱਥੇ ਆਏ। ਅਸੀਂ ਉਹਨਾਂ ਚੋਂ ਕਿਸੇ ਕੋਲੋਂ ਕੋਈ ਪੈਸਾ ਨਹੀਂ ਸੀ ਲੈਣਾ, ਉਹਨਾਂ ਨੂੰ ਘਰੋਂ ਲੈ ਕੇ ਵੀ ਆਣਾ ਤੇ ਛੱਡ ਕੇ ਵੀ ਆਣਾ। ਸਿਰਫ ਇਹ ਮਨ ਸੀ ਕਿ ਅਸੀਂ ਅਕਾਲ ਪੁਰਖ ਕੀ ਫੌਜ 'ਚ ਹਮੇਸ਼ਾ ਇੱਕ ਗੱਲ ਸੋਚਦੇ ਹਾਂ ਕਿ ਹੁਣ ਪੰਥ ਲਈ ਸ਼ਾਇਦ ਮਰਨ ਦੀ ਲੋੜ ਨਹੀਂ, ਹੁਣ ਪੰਥ ਲਈ ਜੀਉਣ ਦੀ ਗੱਲ ਕਰੀਏ। ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਸਲਾਮ ਹੈ ਉਹਨਾਂ ਨੂੰ ਕਿ ਕੌਮੀ ਜਜ਼ਬੇ ਦੇ ਵਿੱਚ ਉਹਨਾਂ ਨੇ ਜੋ ਕੀਤਾ ਪੰਥ ਦੀ ਚੜ੍ਹਦੀ ਕਲਾ ਲਈ, ਉਹਨਾਂ ਦੀਆਂ ਪੰਥ ਦੇਣੀਆਂ ਨਹੀਂ ਦੇ ਸਕਦਾ। ਪਰ ਹੁਣ ਮਨ 'ਚ ਆ ਗਿਆ ਕਿ ਸਮੇਂ ਬਦਲ ਗਏ, ਸੰਦਰਭ ਬਦਲ ਗਏ, ਹੁਣ ਕੌਮ ਲਈ ਜੀਣ ਦੀ ਗੱਲ ਕਰੀਏ ਕਿ ਅਸੀਂ ਜੀਵੀਏ। ਉਹਦੇ 'ਚ ਪਰਸਪੈਕਟਿਵ 'ਚ ਜਦੋਂ ਉਹ ਸਕੂਲ ਜਿਹੜਾ ਪਹਿਲੇ ਸਾਲ ਆਰੰਭਿਆ, ਚੂੰਕਿ ਉਹਨਾਂ ਕੋਲੋਂ ਅਸੀਂ ਮਾਇਆ ਵੀ ਨਹੀਂ ਸੀ ਲੈਂਦੇ, ਫਿਰ ਉਹ ਸੁਸਾਇਟੀ ਦਾ ਉਹ ਸਟਾਟਾ ਸੀ ਜਿਨ੍ਹਾਂ ਦੇ ਸਾਨੂੰ ਕਨਵਰਟ ਹੋਣ ਦੇ ਚਾਂਸਸ ਜ਼ਿਆਦਾ ਲੱਗਦੇ ਸੀ। ਤੇ ਅਸੀਂ ਜਿਹੜਾ ਹੈ ਉਹ ਸਾਡੇ ਨਾਲ ਉਹ ਸੀਰੀਅਸ ਨਹੀਂ ਸੀ ਲੈਂਦੇ। ਸਵੇਰੇ ਬੱਸ ਸਕੂਲ ਦੀ ਜਾਣੀ, ਬੱਚੇ ਤਿਆਰ ਨਹੀਂ ਹੋਣੇ, ਅਸੀਂ ਉਹਨਾਂ ਨੂੰ ਆਪ ਜਾ ਕੇ ਉਠਾਣਾ। ਕਈ ਵਾਰੀ ਇਹੋ ਜਿਹੇ ਸਰਕਮਸਟੈਂਸਸ ਵੀ ਹੋਏ ਕਿ ਨਵਾਣਾ ਵੀ ਸਕੂਲ 'ਚ ਲਿਆ ਕੇ। ਪਹਿਲੇ ਸਾਲ 80, ਦੂਸਰੇ ਸਾਲ 200, ਇਹ ਗਿਣਤੀ ਕਰਦਿਆਂ ਕਰਦਿਆਂ ਹੁਣ ਅਸੀਂ ਉਹ ਕਿਰਾਏ ਵਾਲੀ ਜਗ੍ਹਾ ਤੋਂ ਗੁਰੂ ਸਾਹਿਬ ਨੇ 2 ਏਕੜ ਦੀ ਜਗ੍ਹਾ ਬਖਸ਼ ਦਿੱਤੀ। ਆਪਣਾ ਇੱਕ ਸਕੂਲ ਹੈ ਜਿੱਥੇ ਅੱਜ ਦੀ ਡੇਟ 'ਚ 700 ਵਿਦਿਆਰਥੀ ਹੋ ਗਏ। ਗੁਰੂ ਸਾਹਿਬ ਕਿਰਪਾ ਕਰਨਗੇ, ਐਡਮਿਸ਼ਨ ਸਿਰ ਤੇ ਹੈ ਤੇ ਹੋਰ 100-150 ਬੱਚਾ ਜਿਹੜਾ ਉਹ ਨਵੇਂ ਸਾਲ 'ਚ ਵੀ ਹੋਏਗਾ। ਅਜੇ ਵੀ ਬਹੁਤ ਸਾਰੇ ਬੱਚੇ ਸਾਡੇ ਕੋਲ ਜਿਹੜੇ ਨੇ ਉਹਨਾਂ ਨੂੰ ਅਸੀਂ ਯੂਨੀਫਾਰਮ ਤੱਕ ਕੋਲੋਂ ਦਿੰਦੇ ਹਾਂ। ਪਰ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਕਿ ਜਿਸ ਸਕੂਲ ਨੇ ਸਾਡੇ ਸਕੂਲ ਨੂੰ ਬਣਾਇਆ, ਅੱਜ ਉਹ ਸਕੂਲ ਉੱਥੇ ਨਹੀਂ ਹੈ। ਠੀਕ ਹੈ, ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਸੀ ਕਿ ਅਸੀਂ ਚੂੰਕਿ ਡਿਫਰੈਂਟ ਵੇ ਨਾਲ ਕੰਮ ਕਰਨ ਦੀ ਗੱਲ ਕਰਦੇ ਸੀ। ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਮੈਂ ਇਹ ਗੱਲ ਮਾਣ ਨਾਲ ਕਹਿ ਸਕਦਾ ਕਿ ਅਕਾਲ ਪੁਰਖ ਕੀ ਫੌਜ, APKF ਪਬਲਿਕ ਸਕੂਲ ਦਾ ਨਾਂ ਹੈ, ਅਕਾਲ ਪੁਰਖ ਕੀ ਫੌਜ ਪਬਲਿਕ ਸਕੂਲ, ਉਹਦੇ 'ਚ ਪੜ੍ਹ ਰਹੇ ਬੱਚਿਆਂ ਨੂੰ ਕਿਤੇ ਵੀ ਜਾ ਕੇ ਤੁਸੀਂ ਖੜੇ ਕਰ ਲਓ, ਜਿੱਥੇ they'll be in a commanding position in all the subjects, ਉੱਥੇ
ਗੁਰਸਿੱਖੀ ਦੀ ਗੱਲ, ਉੱਥੇ ਉਹਨਾਂ ਦੇ ਪਰਿਵਾਰ ਦੇ ਵਿੱਚ ਬਜ਼ੁਰਗਾਂ ਨੂੰ ਪੈਰੀ ਹੱਥ ਲਾਉਣਾ, ਛੋਟੀਆਂ ਛੋਟੀਆਂ ਗੱਲਾਂ ਸੰਸਕਾਰ ਦੀਆਂ ਉਹ ਉਹਨਾਂ 'ਚ ਇਨਕਲਕੇਟ ਕਰਨ ਦੀ ਗੱਲ ਕੀਤੀ ਗਈ। ਇਹ ਇੱਕ ਇਸ਼ੂ ਹੈ। ਐਜ਼ ਆਈ ਟੋਲਡ ਯੂ ਕਿ ਹਮੇਸ਼ਾ ਹੀ ਥੋੜਾ ਡਿਫਰੈਂਟ ਵੇ ਨਾਲ ਕੰਮ ਕਰਨ ਦੀ ਗੱਲ ਹੋਈ। ਅਸੀਂ ਅਨੇਕਾਂ ਹੀ ਪ੍ਰੋਜੈਕਟ ਨੇ, ਮੈਨੂੰ ਇਸ ਤਰ੍ਹਾਂ ਲੱਗਦਾ ਵੀ ਇੰਨਾ ਤੇ ਮੇਰੇ ਕੋਲ ਸਮਾਂ ਵੀ ਨਹੀਂ ਕਿ ਮੈਂ ਇੱਕ ਇੱਕ ਬਾਰੇ ਗੱਲ ਕਰਾਂ, ਪਰ ਕੁਝ ਵੀ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਕੁਝ ਬੜੇ ਮਾਣ ਮੱਤੇ ਜੇ ਕਾਰਜ ਜਿਹੜੇ ਗੁਰੂ ਸਾਹਿਬ ਨੇ ਕਰਵਾ ਲਏ। ਉਹਨਾਂ ਚੋਂ ਇੱਕ ਜਿਹੜਾ ਹੈ ਉਹ ਇਹ ਵੀ ਸੀ ਕਿ ਅਨੰਦਪੁਰ ਸਾਹਿਬ 'ਚ ਇੱਕ ਖੂਨਦਾਨ ਕੈਂਪ ਜਿਹੜਾ ਹੈ ਉਹ ਲਗਾਇਆ ਗਿਆ। ਉਹ ਪ੍ਰੇਰਨਾ ਕਿਤੋਂ ਵੀ ਮਿਲੀ ਹੋਵੇ ਤੇ ਸਾਨੂੰ ਲੱਗਾ ਕਿ ਖੂਨ ਦੇਣ ਦੇ ਵਿੱਚ ਤੇ ਸਾਡੇ ਪੰਥ ਨੇ ਹਮੇਸ਼ਾ ਹੀ ਮਾਰਕਾ ਮਾਰਿਆ। ਜਦੋਂ ਸਾਡੇ ਵਡਿੱਕਿਆਂ ਨੇ ਉਸ ਤਰ੍ਹਾਂ ਖੂਨ ਦਿੱਤਾ ਹੈ, ਉਹ ਉਸ ਸੰਦਰਭ 'ਚ ਦਿੱਤਾ ਹੈ। ਅੱਜ ਜੇ ਸੰਦਰਭ ਬਦਲ ਗਏ ਨੇ, ਉਹਦੇ ਬਾਵਜੂਦ ਸਿੱਖ ਜਿਹੜਾ ਹੈ ਉਹ ਕਿਸੇ ਲਈ ਹਮੇਸ਼ਾ ਹੀ ਖੂਨ ਦੇਣ ਲਈ ਤਿਆਰ ਹੈ। ਤੇ ਅਸੀਂ ਇੱਕ ਟਾਰਗੇਟ ਫਿਕਸ ਕਰਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਉਹ ਜਾਣਾ ਹੈ ਤੇ ਅਨੰਦਪੁਰ ਸਾਹਿਬ 'ਚ ਜਿਹੜਾ ਹੈ ਉਹ ਬਲੱਡ ਡੋਨੇਸ਼ਨ ਕੈਂਪ ਜਿਹੜਾ ਉਹ ਰੱਖਿਆ ਗਿਆ। ਮੈਂ ਜੇ ਗਲਤ ਨਹੀਂ ਤਾਂ ਸ਼ਾਇਦ 2010 ਦੀ ਗੱਲ ਹੈ। ਜੀ 2010 ਦੀ ਗੱਲ ਹੈ। ਗੁਰੂ ਸਾਹਿਬ ਨੇ ਇੰਨਾ ਕਰਿਸ਼ਮਾ ਕੀਤਾ, ਇੰਨਾ ਵੱਡਾ ਪ੍ਰੋਗਰਾਮ, ਐਡਾ ਵੱਡਾ ਪ੍ਰੋਜੈਕਟ ਕਿ ਹਿੰਦੁਸਤਾਨ ਦੇ ਵੱਡੇ ਵੱਡੇ ਬਲੱਡ ਬੈਂਕ ਜਿਹੜੇ ਹੈ ਉਦੋਂ ਬਲੱਡ ਲੈਣ ਲਈ ਉਹ ਅਨੰਦਪੁਰ ਸਾਹਿਬ ਆਏ। ਤੇ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ 에ਅਰ ਲਿਫਟਿੰਗ ਤੱਕ ਉੱਥੋਂ ਬਲੱਡ ਦੀ ਹੋਈ। ਜਿਸ ਤਰ੍ਹਾਂ ਸੰਗਤਾਂ ਨੇ ਸਹਿਯੋਗ ਦਿੱਤਾ, ਸ਼ਾਇਦ ਕਰਨ ਕਰਾਉਣ ਵਾਲੇ ਤੇ ਗੁਰੂ ਸਾਹਿਬ ਆਪ ਨੇ, ਗੁਰੂ ਕਲਗੀਧਰ ਪਾਤਸ਼ਾਹ, ਕਿਉਂਕਿ ਉਸ ਸਥਾਨ ਤੇ ਹੋ ਰਿਹਾ ਸੀ। ਪਰ ਉਹ ਮਾਣ ਕਰਨ ਵਾਲੀ ਗੱਲ ਹੈ ਕਿ ਉਹ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਜਿਹੜਾ ਹੈ ਉਹ ਉਸ ਧਰਤੀ ਦੇ ਉੱਤੇ ਬਣਿਆ। ਤੇ ਸਾਨੂੰ ਵੀ ਸਾਰਿਆਂ ਨੂੰ ਇਸ ਗੱਲ ਦਾ ਮਤਲਬ ਕਿ ਮਾਣ ਇਹ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਨਾਲ ਲਾ ਕੇ ਇਸ ਕਾਰਜ ਦੇ ਵਿੱਚ ਸਾਡੀ ਸੇਵਾ ਲਈ ਹੈ। ਇਹ ਇਸ ਤਰ੍ਹਾਂ ਦਾ ਮਾਣ ਹੈ। ਹੋਰ ਮਤਲਬ ਕਿ ਕਈ ਅਨੇਕਾਂ, ਇੱਕ ਜੇ ਚੂੰਕਿ ਇਹ ਚੈਨਲ ਦਾ ਪ੍ਰਸਾਰਣ ਜਿਹੜਾ ਉਹ ਕੈਨੇਡਾ ਤੇ ਅਮਰੀਕਾ ਨਾਲ ਸੰਬੰਧਿਤ ਵੀ ਹੈ, ਇਸ ਤਰ੍ਹਾਂ ਦਾ ਅੰਮ੍ਰਿਤਸਰ ਤੋਂ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਜਿਹੜਾ ਹੈ ਇਹ ਕੈਨੇਡਾ ਬਾਈ 에ਅਰ ਚਾਰਟਰਡ ਪਲੇਨ ਰਾਹੀਂ ਲੈ ਕੇ ਜਾਣ ਲਈ ਜਿਹੜਾ ਹੈ ਉਹ ਅੰਮ੍ਰਿਤਸਰ 'ਚ ਜਿਵੇਂ ਹੁੰਦਾ ਵੀ ਉਹ ਬੜਾ ਪੋਜ਼ਿਟਿਵ ਰੋਲ ਜਿਹੜਾ ਜਾਂ ਇੱਕ ਲੀਡਿੰਗ ਰੋਲ ਜਿਹੜਾ ਉਹ ਅਕਾਲ ਪੁਰਖ ਕੀ ਫੌਜ ਕੋਲ ਸੀ। ਉਹ ਜਿਹੜਾ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਵਿੱਚ ਗੁਰਦੁਆਰਾ ਰਾਮਸਰ ਸਾਹਿਬ ਜਿੱਥੇ ਕਿ ਪ੍ਰਕਾਸ਼ਨਾ ਹੋਈ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਿੰਟਿੰਗ ਪ੍ਰੈਸ ਹੈ, ਉੱਥੋਂ ਲੈ ਕੇ ਰਾਜਾ ਸੰਸੀ 에ਅਰਪੋਰਟ ਤੱਕ ਜਿਹੜਾ ਉਹ 15 ਕਿਲੋਮੀਟਰ ਦਾ 16 ਕਿਲੋਮੀਟਰ ਦਾ ਏਰੀਆ ਸੀ, ਉਹ ਕਿਹੜੇ ਖਾਲਸਾਈ ਰੰਗਾਂ 'ਚ ਰੰਗਿਆ ਗਿਆ ਤੇ ਕਿਵੇਂ ਮਤਲਬ ਕਿ ਹਰ ਵਰਗ ਦੇ ਲੋਕਾਂ ਨੇ, ਭਾਵੇਂ ਉਹ ਰਾਜਨੇਤਾ ਸਨ, ਭਾਵੇਂ ਉਹ ਬਿਊਰੋਕਰੈਟ ਸਨ, ਭਾਵੇਂ ਉਹ ਜੁਡੀਸ਼ਰੀ ਸੀ, ਭਾਵੇਂ ਸਕੂਲਸ ਸੀ, ਹਰ ਚੌਂਕ, ਹਰ ਸੜਕ, ਹਰ ਗਲੀ ਦੇ ਉੱਤੇ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਫੁੱਲ ਨਾ ਮਿਲਣ ਜੋ ਉਹ ਹੋਇਆ, ਉਹ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਸਾਡੇ ਲਈ ਮਾਣ ਵਾਲੀ ਗੱਲ ਤੇ ਹੈ। ਉਹਦੇ 'ਚ ਇੱਕ ਦੋ ਇਸ ਤਰ੍ਹਾਂ ਦੇ ਪੁਰਾਣੇ ਬਜ਼ੁਰਗ ਸੀ ਜਿਹੜੇ ਕਹਿੰਦੇ ਸੀ ਵੀ ਮਾਸਟਰ ਤਾਰਾ ਸਿੰਘ ਤੋਂ ਬਾਅਦ ਅੱਜ ਪਹਿਲੀ ਵਾਰੀ ਸਾਰੇ ਸਿੱਖਾਂ ਨੂੰ ਸੜਕਾਂ ਤੇ ਦੇਖਿਆ, ਇਸ ਤਰ੍ਹਾਂ ਦਾ ਨਜ਼ਾਰਾ ਜਿਹੜਾ ਉਹ ਕਦੀ ਨਹੀਂ ਦੇਖਿਆ। ਸੋ ਇਸ ਤਰ੍ਹਾਂ ਦਾ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਛੋਟੀਆਂ ਗੱਲਾਂ, ਸਿੱਖ ਦਸਤਾਰ ਦਿਵਸ ਜਿਹੜੀ ਹੈ ਉਹ ਆਪਣੇ ਆਪ 'ਚ ਸਾਡੇ ਲਈ ਬੜੀ ਵੱਡੀ ਪ੍ਰਾਪਤੀ ਵਾਲੀ ਗੱਲ ਹੈ। ਗੁਰੂ ਸਾਹਿਬ ਨੇ ਜਿਹੜਾ ਹੈ ਉਹ ਅਨੇਕਾਂ ਕਾਰਜ ਜਿਹੜੇ ਨੇ ਉਹ ਕਰਵਾਏ ਨੇ ਜੀ। ਮੈਨੂੰ ਲੱਗਦਾ ਵੀ ਇਹ ਵੀ ਸ਼ੁਕਰ ਹੀ ਹੈ ਜੀ। ਸੋ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਛੇਤੀ ਮੁੜਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਨਜ਼ਰ ਸੋ ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ ਤੇ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਕੁਲਜੀਤ ਸਿੰਘ ਬ੍ਰਦਰ ਅੰਮ੍ਰਿਤਸਰ ਸ਼ਹਿਰ ਤੋਂ। ਭਾਈ ਸਾਹਿਬ ਜੀ, ਗੱਲ ਕਰਦੇ ਹਾਂ ਅਕਾਲ ਪੁਰਖ ਕੀ ਫੌਜ ਵੱਲੋਂ ਕਰਵਾਏ ਜਾ ਰਹੇ ਇਵੈਂਟ ਜਿਹੜੇ ਨੇ ਮਿਸਟਰ ਸਿੰਘ ਇੰਟਰਨੈਸ਼ਨਲ ਦੀ, ਬਹੁਤ ਵਧੀਆ 2005 ਤੋਂ ਇਸ ਦੀ ਸ਼ੁਰੂਆਤ ਹੋਈ, ਬਹੁਤ ਵਧੀਆ ਤਰੀਕੇ ਦੇ ਨਾਲ ਹੋ ਨਿਬੜਿਆ। ਉਸ ਤੋਂ ਬਾਅਦ 2007 ਦੇ ਵਿੱਚ ਆਇਆ ਔਰ ਇੱਕ ਆਪਣੀ ਅਮਿੱਠ ਯਾਦਾਂ ਜਿਹੜੀਆਂ ਨੇ ਉਹ ਛੱਡ ਕੇ ਚਲਾ ਗਿਆ।
ਹੁਣ ਜਿਹੜਾ ਹੈ ਇਹਨੂੰ ਕਾਫੀ ਗੈਪ ਆ ਗਿਆ, ਜਦਕਿ ਲੋਕਾਂ ਦੇ ਵਿੱਚ ਇਹਦੀ ਬੜੀ ਕਿਉਰਿਓਸਿਟੀ ਜੀ ਬਣੀ ਹੁੰਦੀ ਸੀ ਕਿ ਮਿਸਟਰ ਸਿੰਘ ਇੰਟਰਨੈਸ਼ਨਲ ਹੋਏਗਾ, ਬਾਹਰਲੇ ਮੁਲਕਾਂ ਦੇ ਵਿੱਚੋਂ ਵੀ ਪਾਰਟਿਸਪੈਂਟ ਜਿਹੜੇ ਨੇ ਉਹ ਇਹਦੇ 'ਚ ਪਾਰਟਿਸਿਪੇਟ ਕਰਦੇ ਨੇ। ਪਰ ਕੀ ਕਾਰਨ ਆ ਗਿਆ ਕਿ ਇਹਦੇ ਵਿੱਚ ਇੱਕ ਬਹੁਤ ਵੱਡਾ ਗੈਪ ਆ ਗਿਆ ਔਰ ਲੋਕ ਜਿਹੜੇ ਨੇ ਤਰਸ ਰਹੇ ਨੇ ਉਸ ਈਵੈਂਟ ਨੂੰ ਦੇਖਣ ਦੇ ਲਈ, ਉਸ ਈਵੈਂਟ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ? ਦੇਖੋ, ਵੈਸੇ ਜੇ ਮੈਂ ਬਿਲਕੁਲ ਇੱਕਦਮ ਕਵਾਂ ਤੇ ਕਵਾਂਗਾ ਵੀ ਹੈ ਤੇ ਸਭ ਕੁਝ ਹੁਕਮ ਦੇ ਵਿੱਚ ਜੀ। ਸ਼ਾਇਦ ਗੁਰੂ ਸਾਹਿਬ ਵੱਲੋਂ ਜਿਹੜਾ ਹੈ ਉਹ ਉਸ ਤਰ੍ਹਾਂ ਦੀ ਕੋਈ ਨਹੀਂ ਆਦੇਸ਼ ਹੋ ਪਾਏ, ਪਰ ਇਸ ਤਰ੍ਹਾਂ ਨਹੀਂ ਹੈ। ਗੁਰੂ ਸਾਹਿਬ ਨੇ ਜਿੰਨੇ ਪ੍ਰੋਜੈਕਟ ਅੱਜ ਤੱਕ ਮਨ 'ਚ ਚਿਤਵਿਆ ਵੀ ਉਹ ਗੁਰੂ ਸਾਹਿਬ ਨੇ ਕਰਵਾਏ। ਮਿਸਟਰ ਸਿੰਘ ਇੰਟਰਨੈਸ਼ਨਲ ਆਪਣੇ ਆਪ 'ਚ ਇਹ ਸੁਪਨਾ ਹੀ ਇਸ ਤਰ੍ਹਾਂ ਆਇਆ ਕਿ ਅਸੀਂ ਆਮ ਤੌਰ ਤੇ ਇੱਕ ਚਰਚਾ ਕਰਦੇ ਸੀ ਕਿ ਸਾਡੀਆਂ ਬੱਚੀਆਂ ਜਿਹੜੀਆਂ ਨੇ ਉਹ ਪਤਿਤ ਬੱਚਿਆਂ ਵੱਲ ਜਾਂ ਨਾਨ ਸਿੱਖ ਬੱਚਿਆਂ ਨਾਲ ਜਿਹੜਾ ਹੈ ਉਹ ਕਿਤੇ ਨਾ ਕਿਤੇ ਆਪਣੇ ਰਿਲੇਸ਼ਨਸ ਜਿਹੜੇ ਨੇ ਉਹ ਜ਼ਿਆਦਾ ਮਾਣ ਨਾਲ ਮਹਿਸੂਸ ਕਰਦੀਆਂ ਨੇ, ਤੇ ਇਹਨੂੰ ਜਿਹੜਾ ਹੈ ਉਹ ਕੰਸਰਨ ਵਾਲੀ ਗੱਲ ਹੈ ਕਿ ਇਹਨੂੰ ਕੀ ਕੀਤਾ ਜਾਵੇ। 2003 ਦੇ ਵਿੱਚ ਖਾਲਸਾ ਕਾਲਜ 'ਚ ਅਸੀਂ ਇੱਕ ਪ੍ਰੋਗਰਾਮ ਕਰਵਾਇਆ ਜਿਸ ਦਾ ਨਾਂ ਰੱਖਿਆ ਸੀ ਨੀ ਮਾਏ ਸਿੱਖ ਸੋਹਣੇ ਲੱਗਦੇ ਨੇ। ਉਦੋਂ ਮਨ 'ਚ ਸੰਕਲਪ ਇਹ ਸੀ ਕਿ ਅਸੀਂ ਘੱਟੋ ਘੱਟ ਸੋਹਣੇ ਸੋਹਣੇ ਸਿੱਖ ਵੀਰ ਜਿਹੜੇ ਨੇ ਉਹ ਸਾਹਮਣੇ ਲਿਆਈਏ ਤੇ ਸਹੀ ਵੀ ਦੇਖੋ ਸਿੱਖ ਇਸ ਤਰ੍ਹਾਂ ਹੀ ਸੋਹਣੇ ਲੱਗਦੇ ਨੇ। ਇਹਦੇ 'ਚ ਤੇ ਕੋਈ ਦੋ ਰਾਵਾਂ ਨਹੀਂ ਕਿ ਅਕਾਲ ਪੁਰਖ ਦੀ ਖੂਬਸੂਰਤ ਕ੍ਰੀਏਸ਼ਨ ਨੇ ਸਿੱਖ ਕੇ ਜਿਨ੍ਹਾਂ ਨੇ ਕਦੀ ਵੀ ਜਿਵੇਂ ਹੁੰਦਾ ਰੋਮਾਂ ਦੀ ਬੇਦਬੀ ਨਾ ਕਰਕੇ ਹੂਬਹੂ ਤੁਸੀਂ ਕਹੋ ਕਿ ਉਹ ਸਰੂਪ ਬਰਕਰਾਰ ਰੱਖਿਆ ਜਿਹੜਾ ਕੁਦਰਤ ਦਾ ਆਪਣਾ ਸਰੂਪ ਹੈ। ਦੁਨੀਆ ਦੇ ਜਿੰਨੇ ਵੀ ਮੈਂ ਕਹਾਂ ਵੀ ਰਿਸ਼ੀ ਮੁਨੀ ਜਾਂ ਜਿੰਨੇ ਵੀ ਕੋਈ ਕਰਨੀ ਵਾਲੇ, ਈਵਨ ਇੱਥੋਂ ਤੱਕ ਕਿ ਵੱਡੇ ਵੱਡੇ ਸਾਇੰਟਿਸਟ ਨੇ ਤੁਸੀਂ ਦੇਖ ਲਓ ਤੇ ਸਰੂਪ ਉਹਨਾਂ ਦੇ ਕਿਤੇ ਨਾ ਕਿਤੇ ਪੂਰੇ ਨੇ ਜੀ। ਤੇ ਮਨ 'ਚ ਟਾਰਗੇਟ ਨਹੀਂ ਮਾਏ ਸਿੱਖ ਸੋਹਣੇ ਲੱਗਦੇ ਨੇ ਜਦੋਂ ਲੈ ਕੇ ਅਸੀਂ 2003 ਦੇ ਵਿੱਚ ਸ਼ੁਰੂ ਕੀਤਾ ਤੇ ਬੜੀ ਪੋਜ਼ਿਟਿਵ ਰਿਸਪੌਂਸ ਉਹਨੂੰ ਮਿਲੀ ਜੀ। ਇੰਨਾ ਕੁ ਉਤਸ਼ਾਹ ਮਿਲਿਆ ਕਿ ਅਸੀਂ ਨਾ ਉਸ ਤੋਂ ਅਗਲੀ ਗੱਲ ਸੋਚ ਕੇ ਨਾ ਟਾਰਗੇਟ ਲੈ ਕੇ 2-4 ਵੀਰ ਅਸੀਂ ਬੰਬੇ ਨਹੀਂ, ਮੇਰਾ ਖਿਆਲ ਬੰਬੇ ਨਹੀਂ, ਯਸ਼ ਚੋਪੜਾ ਜੀ ਉਦੋਂ ਕਿਸੇ ਮੂਵੀ ਲਈ ਅੰਮ੍ਰਿਤਸਰ ਆਏ ਤੇ ਅਸੀਂ ਯਸ਼ ਚੋਪੜਾ ਜੀ ਨੂੰ ਮਿਲਣ ਲਈ ਗਏ। ਤੇ ਜਦੋਂ ਅਸੀਂ ਯਸ਼ ਚੋਪੜਾ ਜੀ ਨੂੰ ਮਿਲਣ ਗਏ ਤੇ ਅਸੀਂ ਉਹਨਾਂ ਨੂੰ ਇੱਕ ਗੱਲ ਬੇਨਤੀ ਕੀਤੀ ਕਿ ਕੀ ਸਿੱਖ ਸਿਰਫ ਤੇ ਸਿਰਫ ਇੱਕ ਟਰੱਕ ਡਰਾਈਵਰ ਤੇ ਇੱਕ 5 ਸਟਾਰ ਹੋਟਲ ਦਾ ਦਰਵਾਜ਼ਾ ਖੋਲਣ ਤੱਕ ਬਰਕਰਾਰ ਹੈ? ਕੀ ਅਜਿਹਾ ਸੰਭਵ ਨਹੀਂ? ਨਾ ਲਾਓ ਅਜੇ ਤੁਸੀਂ ਹੀਰੋ। ਕੀ ਹੀਰੋ ਦਾ ਕੋਈ ਦੋਸਤ ਚੰਗਾ ਸਾਬਤ ਸੂਰਤ ਸੋਹਣਾ ਸਿੱਖ ਨਹੀਂ ਹੋ ਸਕਦਾ? ਕੀ ਅਦਾਲਤ ਦੇ ਵਿੱਚ ਕੋਈ ਵਕੀਲ ਸਿੱਖ ਨਹੀਂ ਹੋ ਸਕਦਾ? ਕੀ ਜਦੋਂ ਤੁਸੀਂ ਅਲੱਗ-ਅਲੱਗ ਸੀਨਸ ਜਦੋਂ ਬਣਾਉਂਦੇ ਹੋ ਉਹਦੇ 'ਚ ਕਿਤੇ ਇਸ ਤਰ੍ਹਾਂ ਦਾ ਨਹੀਂ ਹੈ ਕਿ ਕਿਸੇ ਸਿੱਖ ਨੂੰ ਮਾਣਯੋਗ ਤੁਸੀਂ ਜਿਹੜਾ ਹੈ ਕਿਤੇ ਦ੍ਰਿਸ਼ ਦੇ ਵਿੱਚ ਦਿਖਾ ਸਕੋ? ਤੁਸੀਂ ਪੰਜਾਬੀ ਹੋ, ਕਿਤੇ ਨਾ ਕਿਤੇ ਤੁਹਾਡਾ ਕੰਸਰਨ ਹੈ। ਹੀ ਵਾਸ ਕੁਆਇਟ ਪੋਜ਼ਿਟਿਵ। ਉਹ ਕਹਿੰਦੇ ਓਕੇ ਲਿਆਓ, ਦਿਓ ਮੈਨੂੰ ਸਿੱਖ ਮੁੰਡੇ ਸੋਹਣੇ ਸੋਹਣੇ ਤੇ ਮੈਂ ਲੈ ਆਉਣਾ ਜੀ। ਬਹੁਤ ਵਧੀਆ। ਹੁਣ ਸਾਡੇ ਲਈ ਇਹ ਨਵਾਂ ਚੈਲੰਜ ਆ ਗਿਆ ਕਿ ਹੁਣ ਸਾਡੇ ਕੋਲ ਸਿੱਖ ਮੁੰਡੇ ਅਸੀਂ ਕਿੱਥੇ ਦਈਏ ਉਹਨਾਂ ਨੂੰ, ਕਿਉਂਕਿ ਜਦੋਂ ਉਹਨਾਂ ਨੇ ਆਪਣੇ ਸਕਰੀਨ ਟੈਸਟ ਕਰਨੇ ਹੁੰਦੇ ਨੇ ਉਹਦੇ ਕਈ ਪੈਮਾਨੇ ਹੁੰਦੇ ਨੇ ਜੀ। ਬਿਲਕੁਲ। ਜਿਹੜਾ ਮੇਰੇ ਪੈਮਾਨੇ 'ਚ ਹੋ ਸਕਦਾ ਮੈਨੂੰ ਬਹੁਤ ਸੋਹਣਾ ਮੁੰਡਾ ਲੱਗ ਰਿਹਾ ਹੋਵੇ, ਉਹ ਫਿਲਮੀ ਦ੍ਰਿਸ਼ਟੀਕੋਣ ਤੋਂ ਡਾਇਰੈਕਟਰਸ ਨੂੰ ਕਿਸੇ ਤਰ੍ਹਾਂ ਫਿੱਟ ਨਾ ਬੈਠੇ ਜੀ। ਉਹਨਾਂ ਨੂੰ ਜਦੋਂ ਪੁੱਛਿਆ ਦੱਸੋ ਕੀ ਕੀਤਾ ਜਾਵੇ ਤੇ ਉਸ ਗੱਲ 'ਚ ਆਈ ਵੀ ਚਲੋ ਇਸ ਤਰ੍ਹਾਂ ਦਾ ਇੱਕ ਜਿਹੜਾ ਨਾ ਉਹ ਕੰਟੈਸਟ ਰੱਖਿਆ ਜਾਵੇ। ਤੇ 2005 ਦੇ ਵਿੱਚ ਮਿਸਟਰ ਸਿੰਘ ਇੰਟਰਨੈਸ਼ਨਲ ਜਿਹੜਾ ਹੈ ਉਹ ਪਹਿਲਾ ਉਸੇ ਸੁਪਨੇ ਦੇ ਤਹਿਤ ਉਹ ਆਇਆ। ਉਦੋਂ ਪ੍ਰਬੰਧਕੀ ਤੌਰ ਦੇ ਉੱਤੇ ਵੀ ਜਿੰਨੇ ਯਤਨ ਅਸੀਂ ਕਰ ਸਕਦੇ ਸੀ, ਕਿਉਂਕਿ ਉਹਨੂੰ ਐਂਬੀਸ਼ੀਅਸ ਉਸੇ ਤਰ੍ਹਾਂ ਹੀ ਰੱਖਿਆ ਗਿਆ ਕਿ ਪ੍ਰੋਗਰਾਮ ਤੋਂ ਪਹਿਲੇ ਤੇ ਹਿੰਦੁਸਤਾਨ ਦੀਆਂ ਵੱਖ-ਵੱਖ ਨੁਕਰਾਂ ਦੇ ਵਿੱਚ ਜਾ ਕੇ ਜਿਹੜਾ ਉਹ ਸਾਰੀਆਂ ਆਡੀਸ਼ਨਸ ਹੋਈਆਂ, ਉੱਥੋਂ ਜ਼ੋਨਲ ਹੋਏ, ਜ਼ੋਨਲ ਤੋਂ ਬਾਅਦ ਸੈਮੀਫਾਈਨਲ ਹੋਇਆ, ਫਿਰ ਪ੍ਰੀ ਫਾਈਨਲ ਹੋਇਆ ਤੇ ਫਿਰ ਫਾਈਨਲ ਤੱਕ। ਫਾਈਨਲ 'ਚ ਵੀ ਜਿਹੜੇ ਵੀਰ ਆਏ ਅਸੀਂ ਉਹਨਾਂ ਨੂੰ ਪਹਿਲੇ 15 ਦਿਨ ਆਪਣੇ ਪਾਸ ਇੱਥੇ ਰੱਖਿਆ, ਉਹਨਾਂ ਨੂੰ ਡਿਫਰੈਂਟ ਫੀਲਡਸ ਦੀਆਂ ਟ੍ਰੇਨਿੰਗ ਜਿਹਦੇ 'ਚ ਤੁਸੀਂ ਕਹੋ ਕਿ ਭਾਵੇਂ ਡਿਸਿਪਲਿਨ ਦੇ ਉੱਤੇ ਲੈਕਚਰਸ ਹੋਏ, ਉਹਨਾਂ ਦੇ ਖਾਣ ਦਾ ਤਰੀਕਾ, ਤੁਰਨ ਦਾ ਤਰੀਕਾ, ਉਹਨਾਂ ਨੂੰ ਰੈਂਪ ਵਾਕ ਲਈ, ਪਰਸਨੈਲਿਟੀ ਡਿਵੈਲਪਮੈਂਟ ਲਈ ਉਹਨਾਂ ਦੀ ਜਿਹੜਾ ਉਹ ਸਾਰੀਆਂ ਪਲੈਨਿੰਗਸ ਕੀਤੀਆਂ ਗਈਆਂ। ਉਹ ਜਦੋਂ ਸਟੇਜ ਦੇ ਉੱਤੇ ਪਰਫਾਰਮ ਹੋਇਆ, ਜਿਵੇਂ ਕਿ ਤੁਸੀਂ ਦੱਸਿਆ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਉਹ ਬਿਲਕੁਲ ਸਾਡੀ ਸੋਚ ਤੋਂ ਕਿਤੇ ਵੱਧ ਗੁਰੂ ਸਾਹਿਬ ਜਿਵੇਂ ਆਪ ਤੁਸੀਂ ਕਹੋ ਨਾ
ਹਾਜ਼ਰ ਹੋ ਕੇ ਕੋਈ ਕਾਰਜ ਕਰਵਾ ਰਹੇ ਹੋਣ ਸਟੇਜ ਦੇ ਉੱਤੋਂ, ਜਦੋਂ ਗੁਰੂ ਸਾਹਿਬ ਦੇ ਰਾਜ ਦੁਲਾਰੇ ਜਿਹੜੇ ਉਹ ਚੱਲਦੇ ਸੀ ਤੇ ਜਦੋਂ ਜਕਾਰੇ ਵੱਜਦੇ ਸੀ, ਉਹ ਇੱਕ ਬੜੀ ਡਿਫਰੈਂਟ ਜੀ ਜਿਹੜੀ ਹੈ ਨਾ ਉਹ ਫੀਲਿੰਗ ਆਈ ਕਿ ਗੁਰੂ ਸਾਹਿਬ ਨੇ ਇੱਕ ਬਹੁਤ ਵੱਖਰਾ ਜਿਹਾ ਕੰਮ ਇਹ ਸਾਡੇ ਕੋਲੋਂ ਕਰਵਾਇਆ। 3-4 ਵਾਰੀ ਅਸੀਂ ਉਹਨੂੰ ਰੂਟੀਨ ਦੇ ਵਿੱਚ ਕਰਦੇ ਰਹੇ, ਪਰ ਸੱਚ ਇਹ ਹੈ ਕਿ ਉਹ ਆਪਣੇ ਆਪ 'ਚ ਇੰਨਾ ਵੱਡਾ ਪ੍ਰੋਜੈਕਟ ਸੀ ਕਿ 40-50 ਲੱਖ ਰੁਪਈਆ ਸਾਨੂੰ ਉਹਦੇ ਜਿਹੜਾ ਨਾ ਉਹ ਲੱਗ ਜਾਂਦਾ ਸੀ। ਪਹਿਲੇ ਮੰਨ ਲਓ ਆਡੀਸ਼ਨਸ ਕਰਨ ਲਈ ਜਾਣਾ ਹੈ, ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ, ਸੈਮੀਫਾਈਨਲਸ ਦੇ ਖਰਚੇ, ਪ੍ਰੀ ਫਾਈਨਲਸ ਦੇ ਖਰਚੇ, ਕੋਈ ਕਮੀ ਸੰਗਤ ਵੱਲੋਂ ਸਿੱਖਾਂ 'ਚ ਨਹੀਂ ਹੈ। ਪਰ ਉਹਦੇ ਬਾਵਜੂਦ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਕੀਰਤਨ ਦਰਬਾਰ ਕਰਨ ਲਈ, ਨਗਰ ਕੀਰਤਨ ਕੱਢਣ ਲਈ ਜੋ ਸਾਡੀ ਇੱਕ ਸੋਚ ਬਣੀ ਹੋਈ ਹੈ, ਇਹ ਉਹਦੇ ਤੋਂ ਬੜਾ ਡਿਫਰੈਂਟ ਕੰਮ ਸੀ। ਉਹ ਅਜੇ ਜਿਵੇਂ ਹੁੰਦਾ ਵੀ ਉਸ ਤਰ੍ਹਾਂ ਦਾ ਲੋਕੀ ਸਾਨੂੰ ਉਸ ਤਰ੍ਹਾਂ ਸਹਿਯੋਗ ਇਸ ਕੰਮ ਲਈ ਨਹੀਂ ਦਿੰਦੇ। ਇੱਕ ਸਭ ਤੋਂ ਵੱਡਾ ਮੁੱਖ ਕਾਰਨ ਤੇ ਇਹ ਸੀ ਕਿ ਚੂੰਕਿ ਉਹ ਬਹੁਤ ਵੱਡੇ ਬਜਟ ਦਾ ਇਸ਼ੂ ਹੋ ਜਾਂਦਾ ਸੀ ਤੇ ਅਸੀਂ ਬਾਕੀ ਸਾਰੇ ਪ੍ਰੋਜੈਕਟ ਸਾਡੇ ਜਿਹੜੇ ਆ ਉਹ ਖਤਮ ਹੋ ਜਾਂਦੇ ਸੀ ਤੇ ਅਸੀਂ ਪ੍ਰੋਗਰਾਮ ਤੇ ਗੁਰੂ ਸਾਹਿਬ ਕਰਵਾ ਲੈਂਦੇ ਸੀ, ਫਿਰ ਕਈਆਂ ਨੂੰ ਹਿਸਾਬ ਦਿੰਦੇ ਫਰੀਦਾ ਸੀ ਤੇ ਕਈ ਵਾਰੀ ਪੈਸੇ ਮਤਲਬ ਕਿ ਜਿਵੇਂ ਹੁੰਦਾ ਵੀ ਉਹ 6-6 8-8 ਮਹੀਨੇ ਆਊਟ ਆਫ ਬਜਟ ਹੋ ਜਾਂਦਾ ਸੀ ਤੇ ਉਹ ਇੱਕ ਮੁੱਖ ਕਾਰਨ ਬਣਿਆ ਕਿ ਉਹਦੇ ਨਾਲ ਬਾਕੀ ਸਾਰੇ ਪ੍ਰੋਜੈਕਟ ਜਿਹੜੇ ਆ ਉਹ ਸਾਡੇ ਕਿਤੇ ਨਾ ਕਿਤੇ ਹੈਂਪਰ ਹੋ ਰਹੇ ਸੀ। ਇਸ ਕਰਕੇ ਉਹ ਪਿਛਲੇ 2 ਟਰਮਸ ਤੋਂ ਅਸੀਂ ਜਿਵੇਂ ਹੁੰਦਾ ਉਹਨੂੰ ਨਹੀਂ ਕਰ ਪਾਏ, ਪਰ ਹੁਣ ਵੀ ਐਤਕੀ ਮਨ ਦੇ ਵਿੱਚ ਇਹ ਗੱਲ ਸੀ ਕਿ ਨਹੀਂ, ਉਹ ਬਹੁਤ ਵੱਡਾ ਪ੍ਰੋਜੈਕਟ ਹੈ ਤੇ ਸਾਨੂੰ ਉਹਨੂੰ ਕਰਨਾ ਚਾਹੀਦਾ। ਕਿਉਂਕਿ ਉਹਦੀਆਂ ਅਚੀਵਮੈਂਟਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਅਚੀਵਮੈਂਟਸ ਦੇ ਵਿੱਚ ਅਸੀਂ ਸੋਚੇ ਸਮਝੇ ਤਰੀਕੇ ਨਾਲ ਦਿੱਲੀ, ਬੰਬੇ ਤੋਂ ਤੁਸੀਂ ਕਹੋ ਕਿ ਬਾਲੀਵੁੱਡ ਦੇ ਜਦੋਂ ਸਟਾਰਸ ਲੈ ਕੇ ਆਏ ਸੀ ਨਾ, ਤੇ ਇਹ ਸੋਚ ਕੇ ਲੈ ਕੇ ਆਏ ਸੀ ਕਿ ਜਦੋਂ ਇਹ ਸਟੇਜ ਦੇ ਉੱਤੇ ਮੰਨ ਲਓ ਰਿਸ਼ੀ ਕਪੂਰ ਸਟੇਜ ਤੇ ਖੜੇ ਹੋ ਕੇ ਜਦੋਂ ਇਹ ਗੱਲ ਕਹਿੰਦਾ ਹੈ ਕਿ ਮੈਂ ਤੇ ਜ਼ਿੰਦਗੀ 'ਚ ਸੋਚਿਆ ਵੀ ਨਹੀਂ ਸੀ ਵੀ ਸਿੱਖ ਇੰਨੇ ਸੋਹਣੇ ਹੁੰਦੇ ਨੇ, ਪਰ ਅੱਜ ਮੈਂ ਵੇਖ ਕੇ ਐਕਸਾਈਜ਼ ਨਾ ਵੀ ਸਿੱਖ ਹੀ ਸੋਹਣੇ ਹੁੰਦੇ ਨੇ। ਉਹਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਫੋਲੋ ਜਿਹੜਾ ਉਹਨਾਂ ਬੰਦਿਆਂ ਨੂੰ ਕਰ ਰਹੇ ਹਾਂ, ਸਾਡੀ ਨੌਜਵਾਨ ਪੀੜ੍ਹੀ ਫੋਲੋ ਉਹਨਾਂ ਨੂੰ ਕਰ ਰਹੀ ਹੈ। ਸਾਡੀਆਂ ਬੱਚੀਆਂ ਜਿਹੜੀਆਂ ਨੇ ਉਹ ਬੰਬੇ ਦੇ ਵਿੱਚ ਬੈਠੇ ਹੋਏ ਐਕਟਰਸ ਨੂੰ ਦੇਖ ਕੇ ਕਿਤੇ ਨਾ ਕਿਤੇ, ਕਿਉਂਕਿ ਯੁੱਗ ਸਾਰਾ ਉਸ ਤਰ੍ਹਾਂ ਦਾ, ਉਹ ਪ੍ਰਭਾਵਿਤ ਹੋ ਰਹੀਆਂ ਨੇ। ਤੇ ਜਦੋਂ ਗਲੈਮਰ ਦੀ ਦੁਨੀਆ ਦੇ ਬੰਦੇ ਆ ਕੇ ਇਹ ਗੱਲ ਕਹਿਣਗੇ ਕਿ ਸਿੱਖ ਤੇ ਸੋਹਣੇ ਇਸ ਤਰ੍ਹਾਂ ਲੱਗਦੇ ਨੇ, ਤੇ ਉਹ ਉਹਦੀ ਸਫਲਤਾ ਦਾ ਜਿਹੜਾ ਹੈ ਉਹ ਕਾਰਨ ਸੀ। ਪਰ ਮੁੱਖ ਰੂਪ 'ਚ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਸਭ ਤੋਂ ਵੱਡਾ ਕਾਰਨ ਤੇ ਫਾਈਨਾਂਸ ਹੀ ਬਣਿਆ, ਜਿਹਨੇ ਸਾਨੂੰ ਥੋੜਾ ਜਿਹਾ ਜਿਵੇਂ ਹੁੰਦਾ ਵੀ ਉਹ ਪਿਛਲੇ ਸਮੇਂ 'ਚ ਰੋਕ ਲਿਆ। ਪਰ ਗੁਰੂ ਸਾਹਿਬ ਕਿਰਪਾ ਕਰਨ, ਤੁਸੀਂ ਵੀ ਅਰਦਾਸ ਕਰਿਓ ਵੀ ਇਸ ਚੜੇ ਵਰੇ ਦੇ ਵਿੱਚ ਜਿਹੜਾ ਇਸ ਪ੍ਰੋਜੈਕਟ ਨੂੰ ਫਿਰ ਦੁਬਾਰਾ ਜਿਹੜਾ ਉਹ ਆਰੰਭ ਕਰ ਸਕੀਏ। ਜੀ ਬਿਲਕੁਲ ਜੀ, ਬਿਲਕੁਲ। ਸਾਡੀਆਂ ਅਰਦਾਸਾਂ ਜਿਹੜੀਆਂ ਨੇ ਹਮੇਸ਼ਾ ਅਕਾਲ ਪੁਰਖ ਦੀ ਫੌਜ ਦੇ ਨਾਲ ਨੇ। ਭਾਈ ਸਾਹਿਬ ਜੀ, ਗੱਲ ਕਰਾਂਗੇ 1984 ਦੇ ਅਟੈਕ ਦੀ, ਜਿਹੜਾ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ। ਐਜ਼ ਅ ਬਿੰਗ ਸਿੱਖ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ 1984 ਤੋਂ ਪਹਿਲਾਂ ਜਿਹੜੀ ਕਾਰਜ ਪ੍ਰਣਾਲੀ ਸੀਗੀ ਦਰਬਾਰ ਸਾਹਿਬ ਦੀ, SGPC ਦੁਆਰਾ ਅਕਾਲ ਤਖਤ ਦੇ ਜਿਹੜੇ ਫਰਮਾਨ ਸੀਗੇ ਉਹਨਾਂ ਦੇ ਵਿੱਚ, ਤੇ ਹੁਣ ਜਿਹੜੀ ਪ੍ਰੈਜ਼ੈਂਟ ਹੈ ਅਟੈਕ ਤੋਂ ਬਾਅਦ, ਇਹਨਾਂ 'ਚ ਕਿੰਨਾ ਕੁ ਅੰਤਰ ਮਹਿਸੂਸ ਕਰਦੇ ਹੋ? ਅੰਤਰ ਤੇ ਬਹੁਤ ਹੈ, ਬਹੁਤ ਜ਼ਿਆਦਾ ਅੰਤਰ ਹੈ। ਅੰਤਰ ਪੱਖੋਂ ਇਸ ਤਰ੍ਹਾਂ ਕਿ ਪਿਛਲੇ ਲਗਾਤਾਰ ਲੰਬੇ ਸਮੇਂ ਤੋਂ ਸਾਡੇ ਅਲੱਗ-ਅਲੱਗ ਸਿੱਖ ਇੰਸਟੀਟਿਊਸ਼ਨਸ ਜਿਹੜੇ ਨੇ ਉਹ ਡੀਜਨਰੇਟ ਹੋ ਰਹੇ ਨੇ। ਉਹਦੇ ਰਾਜਨੀਤਿਕ ਕਾਰਨ ਵੀ ਨੇ, ਉਹਦੇ ਪ੍ਰਬੰਧਕਾਂ ਦੇ ਨਾ ਅਹਿਲ ਹੋਣਾ ਵੀ ਉਹਦਾ ਇੱਕ ਕਾਰਨ ਹੈ। ਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਗੱਲ ਕਰਾਂ, ਤਖਤ ਤੇ ਗੁਰੂ ਸਾਹਿਬ ਦਾ, ਕਿਸੇ ਦੀ ਕੋਈ ਔਕਾਤ ਨਹੀਂ ਕਿ ਉਹਨੂੰ ਡੀਜਨਰੇਟ ਕਰਨ ਬਾਰੇ ਗੱਲ ਕਰੇ, ਪਰ ਫਿਰ ਵੀ ਸਾਡੇ ਫੈਸਲੇ ਲੈਣ ਦੀ ਪੰਥਕ ਜੁਗਤ ਜਿਹੜੀ ਹੈ ਉਹ ਡੀਜਨਰੇਟ ਹੋ ਗਈ। ਕਈ ਤਰ੍ਹਾਂ ਦੀਆਂ ਤਾਕਤਾਂ ਜਿਹੜੀਆਂ ਨੇ ਉਹ ਲਗਾਤਾਰ ਇਸ ਕੰਮ ਲਈ ਲੱਗੀਆਂ ਨੇ ਕਿ ਕਿਸ ਤਰ੍ਹਾਂ ਮਰਜੀਵੜਿਆਂ ਦੀ ਇਸ ਕੌਮ ਨੂੰ ਜਿਹੜਾ ਹੈ ਉਹ ਸ਼ਾਮਲ ਕਰਕੇ ਤੇ ਇੱਕ ਕੌਮ ਦਾ ਹਿੱਸਾ ਦਰਸਾਇਆ ਜਾਵੇ। ਪਰ ਸਾਡੀਆਂ ਕੁਝ ਵਿਲੱਖਣਤਾਵਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਕੁਝ ਰਾਜਨੀਤਿਕ ਲੋਕਾਂ ਦੇ ਪ੍ਰਭਾਵ ਥੱਲੇ ਜਿਹੜਾ ਹੈ ਉਹ ਲਗਾਤਾਰ ਤਰੀਕੇ ਗਲਤ ਅਪਣਾ ਕੇ ਉਹ ਡੀਜਨਰੇਟ ਕਰ ਰਹੇ ਹਾਂ। ਮੈਂ ਸਿਰਫ ਅਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਗੱਲ ਕਰ ਰਿਹਾ। ਬਿਲਕੁਲ ਠੀਕ।
ਅਕਾਲ ਤਖਤ ਸਾਹਿਬ ਉਹ ਜਗ੍ਹਾ ਹੈ ਜਿੱਥੇ ਹਰ ਸਿੱਖ ਜਿਹੜਾ ਹੈ ਉਹ ਨਤਮਸਤਕ ਹੋਣਾ ਜਾਂ ਉੱਥੋਂ ਸਿਧਾਂਤ ਦੀ ਗੱਲ ਨੂੰ ਕਿਤੇ ਨਾ ਕਿਤੇ ਆਪਣੇ ਲਈ ਇੱਕ ਆਦੇਸ਼ ਮੰਨ ਕੇ ਜਿਹੜਾ ਹੈ ਉਹ ਉਹਨੂੰ ਆਪਣੇ ਜੀਵਨ ਨੂੰ ਉਹਦੇ ਮੁਤਾਬਕ ਜੀਵਦਾ। ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋ ਗਿਆ, ਮੈਨੂੰ ਲੱਗਦਾ ਕਿ ਇਹੀ ਸਿੱਖ ਲਈ ਹੁੰਦਾ ਕਿ ਅਕਾਲ ਤਖਤ ਸਾਹਿਬ ਤੋਂ ਹੁਕਮ ਹੈ, ਗੱਲ ਖਤਮ ਹੋ ਗਈ ਜੀ। ਪਰ ਹੁਣ ਅਜਿਹਾ ਨਹੀਂ ਰਿਹਾ। ਕੁਝ ਬੌਣੇ ਕੱਦ ਦੇ ਲੋਕਾਂ ਨੇ ਆਪਣੇ ਨਿੱਜੀ ਲਾਲਚਾਂ ਵਸ ਤੇ ਕੁਝ ਰਾਜਨੀਤਿਕ ਲੋਕਾਂ ਨੇ ਆਪਣੀ ਪ੍ਰਭੂ ਸੱਤਾ ਦੀ ਬਰਕਰਾਰੀ ਲਈ ਇੰਨੀ ਜ਼ਿਆਦਾ ਦਖਲਅੰਦਾਜ਼ੀ ਕੀਤੀ ਕਿ ਹੁਣ ਰੀਸੈਂਟ ਜਿਹੜਾ ਬਰਗਾੜੀ ਇਸ਼ੂ ਹੋਇਆ ਜਾਂ ਉਸ ਤੋਂ ਬਾਅਦ ਵੀ ਹੈ, ਮੈਨੂੰ ਇਸ ਤਰ੍ਹਾਂ ਲੱਗਦਾ ਵੀ ਅਕਾਲ ਤਖਤ ਸਾਹਿਬ ਦਾ ਹੁਕਮ ਪਰਾਇਆ ਲੱਗਣ ਲੱਗ ਪਿਆ। ਉਹ ਸ਼ਾਇਦ ਤਖਤ ਪ੍ਰਤੀ ਨਹੀਂ, ਤਖਤ ਤੇ ਬੈਠੇ ਹੋਏ ਲੋਕਾਂ ਪ੍ਰਤੀ ਜਿਵੇਂ ਹੈ ਤੁਹਾਡੀ ਨਾਰਾਜ਼ਗੀ ਹੈ ਕਿ ਇੰਨੇ ਗਲਤ ਤਰੀਕੇ ਨਾਲ ਸਾਰਾ ਕੁਝ ਹੋ ਰਿਹਾ ਕਿ ਇਸ ਤਰ੍ਹਾਂ ਲੱਗਦਾ ਹੀ ਨਹੀਂ ਕਿ ਇਹ ਮੈਨੂੰ ਕਿਤੇ ਇਲਾਹੀ ਹੁਕਮ, ਕਿਉਂਕਿ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਅਸੀਂ ਸਿੱਖ ਸੋਚ ਦੇ ਵਿੱਚ ਜਦੋਂ ਪੰਜਾਂ ਦੇ ਹੁਕਮ ਦੀ ਗੱਲ ਕਰਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ, ਜਿਵੇਂ ਕਿ ਦੇਖੋ ਬੇਸਿਕਲੀ ਤੇ ਇਹ ਹੈ ਕਿ ਇਸ ਇਸ਼ੂ ਤੇ ਮੈਨੂੰ ਲੱਗਦਾ ਵੀ ਵੱਖੋ ਵੱਖਰੀ ਵਿਚਾਰਧਾਰਾ ਹੋ ਸਕਦੀ ਹੈ ਜੀ। ਫਿਕਸਡ ਪੰਜ ਪਿਆਰਿਆਂ ਵਾਲਾ ਕਨਸੈਪਟ ਸ਼ਾਇਦ ਪੰਥ ਦੇ ਵਿੱਚ ਕਦੀ ਵੀ ਨਹੀਂ ਸੀ, ਗੁਰੂ ਸਾਹਿਬ ਦੀ ਸੋਚ ਸ਼ਾਇਦ ਨਹੀਂ ਸੀ, ਪਰ ਉਹਦੇ ਬਾਵਜੂਦ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿਰਫ ਤੇ ਸਿਰਫ ਪੰਥਕ ਭਾਵਨਾਵਾਂ ਨੂੰ ਤੁਸੀਂ ਕਹੋ ਕਿ ਡਿਕਲੇਅਰ ਕਰਨ ਤੱਕ ਦੀ ਜਿਹੜੀ ਨਾ ਉਹਨਾਂ ਦੀ ਜ਼ਿੰਮੇਵਾਰੀ ਸੀ। ਸੋਚ ਹਮੇਸ਼ਾ ਪੰਥ ਦੀ ਹੁੰਦੀ ਸੀ, ਪੰਥ ਇਸ ਤਰ੍ਹਾਂ ਸੋਚਦਾ, ਉਸ ਸੋਚ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜਾ ਉਹ ਪ੍ਰਗਟਾ ਦਿੰਦੇ ਸੀ। ਪਰ ਪਿਛਲੇ ਸਮੇਂ 'ਚ ਅਸੀਂ ਇਸ ਤਰ੍ਹਾਂ ਦਾ ਸਿਸਟਮ ਬਣਾ ਦਿੱਤਾ ਕਿ ਨਹੀਂ ਜੀ ਇਹ ਪੰਜਾਂ ਦਾ ਹੁਕਮ ਹੋ ਗਿਆ, ਬਿਲਕੁਲ ਠੀਕ ਹੈ, ਤੇ ਇਹ ਡੀਜਨਰੇਸ਼ਨ ਹੋ ਗਈ ਅਕਾਲ ਤਖਤ ਸਾਹਿਬ ਦੀ। ਹੁਣ ਚੂੰਕਿ ਪ੍ਰਬੰਧਕੀ ਬਾਡੀ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਸ਼ੈਲੀ ਦੀ ਗੱਲ ਕਰੀਏ ਤੇ ਸੱਚਮੁੱਚ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਭਾਵੇਂ ਧਰਮ ਪ੍ਰਚਾਰ ਦਾ ਪੱਖ ਦੇਖ ਲਈਏ, ਭਾਵੇਂ ਵਿਦਿਆ ਦਾ ਪੱਖ ਦੇਖ ਲਈਏ, ਸਭ ਤੋਂ ਵੱਧ ਸ਼ਰਧਾ ਭਾਵਨਾ ਨਾਲ ਸਾਡੇ ਵੱਲੋਂ ਰੁਪਇਆ 2 ਰੁਪਏ 5 ਰੁਪਏ ਜੋ ਗੁਰੂ ਨੂੰ ਸ਼ਰਧਾ ਸਹਿਤ ਭੇਟ ਕੀਤੇ ਗਏ ਉਹਨਾਂ ਦੀ ਦੁਰਵਰਤੋਂ ਵੀ ਇੰਨੀ ਕੁ ਤਕਲੀਫਜਨਕ ਤਰੀਕੇ ਨਾਲ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਉਹ ਜਿਹੜੀ ਸ਼ਬਦ ਹੈ ਕਿ ਸਾਡਾ ਵਿਸ਼ਵਾਸ ਇਹਨਾਂ ਸੰਸਥਾਵਾਂ ਪ੍ਰਤੀ ਕਮਜ਼ੋਰ ਹੋ ਰਿਹਾ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਬਹੁਤ ਸਮੇਂ ਦੀ ਲੋੜ ਹੈ ਕਿ ਭਾਵੇਂ ਤੇ ਉਹ ਤਖਤ ਸਾਹਿਬਾਨ ਤੇ ਬੈਠੇ ਹੋਏ ਜਿਹੜੇ ਵੀ ਅਹੁਦੇਦਾਰ ਨੇ, ਜੀਵਨ ਨੇ ਫਿਰ ਆਣਾ ਹੈ ਕਿ ਨਹੀਂ ਆਣਾ, ਪਰ ਜਿਹੜੀਆਂ ਇੰਸਟੀਟਿਊਸ਼ਨਸ ਡੀਜਨਰੇਟ ਹੋ ਜਾਂਦੀਆਂ ਨੇ ਉਹਨਾਂ ਦੀ ਰਿਪੇਅਰ ਫਿਰ ਬਹੁਤ ਲੰਬਾ ਸਮਾਂ ਲੱਗ ਜਾਂਦਾ ਹੈ, ਕਈ ਵਾਰੀ ਅਸੰਭਵ ਵੀ ਹੋ ਜਾਂਦਾ ਹੈ। ਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਚੂੰਕਿ ਪ੍ਰਬੰਧਕੀ ਬਾਡੀ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ 84 ਤੋਂ ਬਾਅਦ ਜ਼ਿਆਦਾ ਜਿਹੜਾ ਹੈ ਉਹ ਰਾਜਨੀਤਿਕ ਪ੍ਰਭਾਵ ਉਹ ਆ ਗਿਆ। ਕੋਈ ਵੇਲਾ ਸੀ ਸ਼ਾਇਦ ਇੱਥੇ ਵਾਪਸੀ ਵਾਲੀ ਗੱਲ ਸੀ ਕਿ ਇਹ ਕੌਮੀ ਹਿੱਤਾਂ 'ਚ ਹੈ, ਇਹ ਕੌਮੀ ਹਿੱਤਾਂ 'ਚ ਨਹੀਂ ਹੈ, ਇਹ ਸਿਧਾਂਤਾਂ ਅਨੁਸਾਰ ਹੈ, ਇਹ ਸਿਧਾਂਤਾਂ ਅਨੁਸਾਰ ਨਹੀਂ ਹੈ। ਪਰ ਹੁਣ ਇੱਥੋਂ ਵਾਪਸੀ ਵਾਲੀ ਗੱਲ ਨਹੀਂ, ਉੱਪਰੋਂ ਆਦੇਸ਼ਾਂ ਵਾਲੀ ਗੱਲ ਹੈ। ਉਹ ਆਦੇਸ਼ਾਂ ਦੇ ਵਿੱਚ ਉਹਨਾਂ ਦੀ ਨਿੱਜੀ ਜਿਹੜਾ ਹੈ ਉਹ ਲਾਲਚ ਸਭ ਤੋਂ ਹੈਗਾ, ਉਹਦੇ 'ਚ ਨਾ ਮਰਿਆਦਾ ਮਾਇਨੇ ਰੱਖਦੀ ਹੈ, ਨਾ ਸਿਧਾਂਤ ਮਾਇਨੇ ਰੱਖਦਾ ਹੈ, ਨਾ ਜਿਹੜਾ ਉਹ ਪਰੰਪਰਾਵਾਂ ਮਾਇਨੇ ਰੱਖਦੀਆਂ ਨੇ। ਸੋ ਮੈਨੂੰ ਪਰਸਨਲੀ ਇਸ ਤਰ੍ਹਾਂ ਲੱਗਦਾ ਵੀ ਕਾਫੀ ਜਿਹੜਾ ਹੈ ਉਹ ਡੀਜਨਰੇਸ਼ਨ ਜਿਹੜੀ ਹੈ ਉਹ ਸੰਸਥਾਵਾਂ ਦੀ ਹੋ ਗਈ, ਜਿਹਦੇ ਕਰਕੇ ਓਵਰਆਲ ਪ੍ਰਬੰਧ ਜਿਹੜਾ ਹੈ ਉਹ ਮਾੜਾ ਲੱਗ ਰਿਹਾ ਜੀ। ਸੋ ਇਹ ਸਨ ਜੀ ਭਾਈ ਸਾਹਿਬ ਕੁਲਜੀਤ ਸਿੰਘ ਜੀ ਸਿੰਘ ਬ੍ਰਦਰ, ਜਿਹੜੇ ਕਿ ਪੰਥ ਅਤੇ ਕੌਮ ਦੀ ਤਰੱਕੀ ਨੂੰ ਇੱਕ ਵੱਖਰੇ ਨਜ਼ਰੀਏ ਦੇ ਨਾਲ ਸੋਚਦੇ ਨੇ, ਜਿਨ੍ਹਾਂ ਦਾ ਸੋਚਣ ਦਾ ਨਜ਼ਰੀਆ ਵੱਖਰਾ ਹੈ ਔਰ ਉਹਨਾਂ ਦੀ ਕਾਰਜ ਪ੍ਰਣਾਲੀ ਵੀ ਜਿਹੜੀ ਹੈ ਉਹ ਵੱਖਰੀ ਹੈ, ਜਿਹੜੀ ਕਿਤੇ ਨਾ ਕਿਤੇ ਇੱਕ ਪੋਜ਼ਿਟਿਵ ਰਿਸਪੌਂਸ ਜਿਹੜਾ ਹੈ ਉਹ ਜ਼ਰੂਰ ਛੱਡ ਕੇ ਜਾਂਦੀ ਹੈ ਸਾਡੇ ਯੂਥ ਦੇ ਲਈ, ਸਾਡੇ ਉਸ ਹਰ ਵਰਗ ਦੇ ਲਈ ਜਿਹੜਾ ਕਿ ਕਿਤੇ ਨਾ ਕਿਤੇ ਘਰ ਬੈਠੇ ਆਪਣੇ ਹਿਰਦੇ ਦੇ ਵਿੱਚ ਇਹ ਜ਼ਰੂਰ ਸੋਚਦਾ ਹੈ ਕਿ ਪੰਥ ਅਤੇ ਕੌਮ ਜਿਹੜਾ ਉਹ ਤਰੱਕੀ ਵਾਲੇ ਪਾਸੇ ਜਾਵੇ। ਸੋ ਆਓ ਸਾਰੇ ਜਾਣੇ ਰਲ ਕੇ ਅਰਦਾਸ ਕਰੀਏ ਕਿ ਜਿਹੜੀ ਇਹਨਾਂ ਦੀ ਕਾਰਜ ਪ੍ਰਣਾਲੀ ਹੈ, ਜਿਹੜੀ ਇਹਨਾਂ ਦੀਆਂ ਸੰਸਥਾਵਾਂ ਨੇ, ਉਹ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਨ, ਤਾਂ ਜੋ ਇਹ ਹਰ ਸੰਭਵ ਇਹ ਯਤਨ ਕਰਦੇ ਰਹਿਣ ਕਿ ਪੰਥ ਤੇ ਕੌਮ ਜਿਹੜੀ ਹੈ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੇ। ਸੋ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ।
ਤੁਸੀਂ ਕੀਮਤੀ ਸਮਾਂ ਜਿਹੜਾ ਹੈ ਸਾਡੇ ਨਾਲ ਕੱਢਿਆ ਔਰ ਜੀ ਤਾਂ ਕਰਦਾ ਸੀ ਵੀ ਅਸੀਂ ਹੋਰ ਬਹੁਤ ਸਾਰੀਆਂ ਗੱਲਾਂ ਕਰੀਏ ਕਿਉਂਕਿ ਵਾਕਈ ਇੱਕ ਵੱਖਰੇ ਢੰਗ ਦੇ ਨਾਲ ਇੱਕ ਵੱਖਰੀ ਸੋਚ ਲੈ ਕਰਕੇ ਇੱਕ ਵੱਖਰਾ ਕਨਸੈਪਟ ਲੈ ਕਰਕੇ ਤੁਸੀਂ ਜਿਹੜਾ ਹੈ ਆਉਂਦੇ ਹੋ ਔਰ ਹਮੇਸ਼ਾ ਕੋਈ ਨਾ ਕੋਈ ਇੱਕ ਪੋਜ਼ਿਟਿਵ ਰਿਸਪੌਂਸ ਜਿਹੜਾ ਹੈ ਉਹ ਯੂਥ ਨੂੰ ਜਾਂਦਾ ਜੋ ਕਿ ਬਹੁਤ ਜ਼ਰੂਰੀ ਹੈ। ਤਾਂ ਜੀ ਤਾਂ ਕਰਦਾ ਸੀਗਾ ਕਿ ਅਸੀਂ ਹੋਰ ਵੀ ਗੱਲਾਂ ਕਰੀਏ ਪਰ ਸਮੇਂ ਜਿਹੜਾ ਆਪਣੀ ਰਫ਼ਤਾਰ ਦੇ ਨਾਲ ਵੱਧ ਰਿਹਾ, ਸਮਾਂ ਸੀਮਿਤ ਹੈ। ਸੋ ਬਹੁਤ ਬਹੁਤ ਧੰਨਵਾਦ ਜੀ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਜ਼ਰ, ਇੱਕ ਨਜ਼ਰ।